बिस्मिल्लाहिर्रहमानिर्रहीम अस्सलाम वालेकुम नाज़रीन, तुसी वेख रहे हो शहीन ऑफिशियल ते मैं तुहाडा मेज़बान शहबाज शहीन। असी अपने सारे दोस्तों नूं मित्रां भरावां नूं अपने चैनल के उत्ते खुश आमदीद कहने आ ते अज असी प्रोग्राम रिकॉर्ड कर रहे हैं पंजाबी शौकीन बल्दां दे ते इस सिलसिले दे विच इस वेले असी मौजूद हाँ तहसील समुंदरी ज़िला फैसलाबाद लहिंदे पंजाब पाकिस्तान की यह महान धरती। ये ज़िला फैसलाबाद तहसील समुंदरी दा पिंड झैल गुजरां दा 174 गाहबे सुकड़ंगियां। इत्थे साडे नाल मौजूद ने साडे भाई भी ने, बहुत प्यारे साडे दोस्त भी ने। बाबर गुज्जर साहब वलैती ग्रुप वाले जिहड़े कि बैल का शौक करते हैं, अरसा दराज तो इन्हां दे वड्डे भी करते आए। फिर बैल की रेस का शौक जिहड़ा ये भाई बाबर होना ने शुरू किया ते वलैती ग्रुप के नाम दे नाल जाने जाते हैं। तो असीं इन्हां नाल गल करांगे कि ये वलैती ग्रुप इन्हां दे नाम दे विच पहचान दे विच किस तरह शामिल होया ते किस तरह करके ये अपने शौक नूं इन्हां ने शुरू किया ते किस तरह पहले नंबरां दे विच कदों आए। जी अस्सलाम वालेकुम भाई जान। वालेकुम सलाम जी। बाबर भाई की हाल है जी? ठीक ठाक राजी? अल्हम्दुलिल्लाह जी। सर असीं तुहानूं अपने चैनल ते खुश आमदीद कहने जी। शुक्रिया जी। अच्छा बाबर भाई, तुहाडी फैमिली दे विच ਜਿਹੜਾ ਸ਼ੌਕ ਆ बैल ਦਾ ਹਾਂਜੀ ਇਹ ਤੁਸੀਂ ਕਦੋਂ ਤੋਂ ਕਰਦੇ ਆ ਰਹੇ? ਕਿਉਂਕਿ ਜਿਹੜਾ ਮਵੈਸ਼ੀ ਪਾਲਣਾ ਇਹ ਤੇ ਸਾਡਾ ਜ਼ਰੀਆ ਮਾਸ਼ ਵੀ ਆ, ਫਿਰ ਇਹਦੇ ਵਿੱਚੋਂ ਬਾਅਦ ਚ ਸ਼ੌਕ ਨਿਕਲਦੇ ਆ। ਤੇ ਤੁਹਾਡੀ ਫੈਮਿਲੀ ਦੇ ਵਿੱਚ ਸ਼ੌਕ ਸੀ ਜਾਂ ਤੁਸੀਂ ਸ਼ੁਰੂ ਕੀਤਾ ਜੀ? ਇਹ ਸ਼ੌਕ ਜੀ ਸਾਡੇ ਦਾਦਿਆਂ ਪੜਦਾਦਿਆਂ ਤੋਂ ਚੱਲਦਾ ਆ ਰਿਹਾ ਜੀ। ਰੇਸ ਦਾ ਹੀ ਜਾਂ ਨਹੀਂ, ਉਹਨਾਂ ਨੇ ਪਹਿਲੇ ਬੈਲ ਰੱਖੇ ਸੀ ਖਰਾਸ ਵਾਲੇ ਜੀ। ਅੱਛਾ ਜੀ। ਨਾਲ ਆਪਣੇ ਹਲਵਾਈ ਵੀ ਇਹਨਾਂ ਨਾਲ ਬੈਲਾਂ ਨਾਲ ਕਰਦੇ ਸੀ। ਫਿਰ ਉਸ ਤੋਂ ਬਾਅਦ ਮੇਰੇ ਦਾਦਾ ਅੱਬੂ ਨੇ ਜੀ ਮਾਸਟਰ ਫੀਕ ਸਾਹਿਬ, ਹਾਂਜੀ, ਉਹਨਾਂ ਨੇ ਸ਼ੌਕ ਚੇਂਜ ਕੀਤਾ, ਕਿਰਲੇ ਵਾਲੀ ਸਾਈਡ ਤੇ ਆ ਗਏ। ਅੱਛਾ ਜੀ। ਕਿਰਲੇ ਦੌੜ ਅਸੀਂ ਕਰਾਉਂਦੇ ਰਹੇ ਹਾਂ ਸਾਲਾਨਾ, ਤਕਰੀਬਨ ਆਲ ਪਾਕਿਸਤਾਨ ਤੋਂ ਤਗੜੀ ਦੌੜ ਹੁੰਦੀ ਰਹੀ ਹੈ। ਤੇਰੇ ਦਾਦਾ ਜੀ ਕਰਾਉਂਦੇ ਸੀ ਜੀ? ਦਾਦਾ ਜੀ ਕਰਾਉਂਦੇ ਰਹੇ, ਮਾਸਟਰ ਫੀਕ ਸਾਹਿਬ। ਤੁਹਾਡੀ ਸੋਝੀ ਸੀ ਜੀ ਉਦੋਂ, ਤੁਹਾਨੂੰ ਯਾਦ ਆ ਜੀ? ਹਾਂਜੀ ਅਲਹਮਦੁਲਿਲਾ ਯਾਦ ਹੈ ਜੀ। ਅੱਛਾ, ਇਹ ਕਿੱਥੇ ਕਰਾਉਂਦੇ ਹੁੰਦੇ ਸੀ? ਸਾਹਮਣੇ ਸਾਡੇ ਡੇਰੇ ਦੇ ਸਾਹਮਣੇ ਇੱਥੇ ਗਰਾਊਂਡ ਹੈ ਜੀ। ਅੱਛਾ ਜੀ। ਇੱਥੇ ਬਣਾਇਆ ਦਾ ਹੁੰਦਾ ਸੀ ਉਹਨਾਂ ਨੇ ਗਿਰਲਾ। ਅੱਛਾ ਜੀ। ਉਹ ਦੌੜ ਕਰਾਉਂਦੇ ਰਿਹਾ ਤੇ ਪੂਰੇ ਪਿੰਡ ਵਾਲਾ ਵੀ ਨਾਲ ਸ਼ਾਮਲ ਹੋ ਕੇ ਹਿੱਸਾ ਲੈਂਦੇ ਰਿਹਾ, ਪੂਰੀ ਸਪੋਰਟ ਕਰਦੇ ਰਿਹਾ। ਠੀਕ ਜੀ। ਬੈਲ 2-2 4-4 ਦਿਨ ਪਹਿਲੇ ਆ ਜਾਣੇ। ਅੱਛਾ ਜੀ। ਉਹਨਾਂ ਦੇ ਬੰਦਿਆਂ ਦਾ ਖਾਣਾ ਲੰਗਰ ਸਾਹਮਣਾ। ਹਾਂਜੀ, ਕਿਉਂਕਿ ਉਹਦਾ ਡਾਲਿਆਂ ਵਾਲਾ ਸਿਸਟਮ ਨਹੀਂ ਸੀ ਹੁੰਦਾ। ਆਪਣੇ ਕਈਆਂ ਨੇ ਪੈਦਲ ਲੈਣੇ, ਕਈਆਂ ਆਪਣੇ ਟਰਾਲੀਆਂ ਦੇ ਲੈਣੇ, ਰੇੜੀਆਂ 'ਚ ਜੋ ਕੇ ਕੋਈ ਬਾਲ ਲੈਣ ਦੇ। ਉਹ ਫਿਰ 4-4 ਦਿਨ ਹਫ਼ਤਾ ਪਹਿਲੇ ਆ ਜਾਣੇ ਜਿਹੜੇ ਦੂਰ ਦਰਾਜ ਵਾਲੇ ਸੀ। ਉਹ ਫਿਰ ਪਿੰਡ ਵਾਲਿਆਂ ਨੇ ਅਸੀਂ ਰਲ ਕੇ ਉਹਨਾਂ ਦੇ ਖਾਣੇ ਤਰਤੀਬ, ਪੱਠੇ, ਕਾੜਾ ਮਸਾਲਾ ਜੋ ਵੀ ਕਰਨਾ ਉਹ ਕਰਨਾ ਜੀ। ਉਹ ਫਿਰ ਜਦੋਂ ਅਸੀਂ ਅੱਛਾ ਭਾਜੀ, ਇਹ ਜਿਹੜਾ ਤੁਸੀਂ ਆਉਂਦੇ ਸੀਗੇ ਇੱਥੇ ਸਾਡੇ ਸ਼ੌਕੀਨ ਲੋਕ ਆਉਂਦੇ ਸੀਗੇ ਬੈਲ ਲੈ ਕੇ ਦੂਰੋਂ ਉਹਨਾਂ ਨੂੰ ਸਾਂਭਣਾ, ਉਹਨਾਂ ਦੇ ਬੈਲ ਨੂੰ ਸਾਂਭਣਾ, ਅੱਛੇ ਪੱਠੇ ਦੇਣੇ, ਉਹਨਾਂ ਵਾਸਤੇ ਕਾੜੇ ਦਾ ਇੰਤਜ਼ਾਮ, ਬੰਦਿਆਂ ਦੇ ਰਹਿਣ ਦਾ, ਸੌਣ ਦਾ, ਖਾਣੇ ਦਾ ਇੰਤਜ਼ਾਮ, ਇਹ ਵੀ ਤੁਸੀਂ ਕਰਦੇ ਸੀਗੇ ਔਰ ਸਾਰੇ ਪਿੰਡ ਦੇ ਤਾਵਨ ਦੇ ਨਾਲ ਹੁੰਦਾ ਸੀ? ਹਾਂਜੀ, ਪਿੰਡ ਦੇ ਬਜ਼ੁਰਗ ਵੀ ਨਾਲ ਕਰਦੇ ਰਹੇ ਸੀ ਤੇ ਲੇਕਿਨ ਜ਼ਿਆਦਾ ਅਸੀਂ ਕਰਦੇ ਰਹੇ ਹਾਂ ਜੀ। ਉਸ ਦੌਰ ਦੇ ਵਿੱਚ ਜੀ ਇਨਾਮ ਕਿੰਨਾ ਰੱਖਦੇ ਹੁੰਦੇ ਸੀ ਜੀ? ਉਦੋਂ 20,000 ਇਨਾਮ ਬਹੁਤ ਜ਼ਿਆਦਾ ਹੁੰਦਾ ਸੀ। ਬਿਲਕੁਲ ਇਸ ਤਰ੍ਹਾਂ ਹੀ ਹੈ ਜੀ। ਤਕਰੀਬਨ ਸਾਡੇ ਜ਼ਿਲ੍ਹਾ ਫੈਸਲਾਬਾਦ ਜਾਂ ਲਾਗੇ ਤੱਕ ਜਿੰਨਾ ਵੀ ਸਾਡਾ ਇਲਾਕਾ ਏਰੀਆ ਸੀ, ਸਭ ਤੋਂ ਤਗੜਾ ਨਾਮ ਉਦੋਂ ਵੀ ਸਾਡਾ ਹੀ ਹੁੰਦਾ ਰਿਹਾ। ਤੇ ਭਾਜੀ ਉਸ ਦੌਰ ਦੇ ਵਿੱਚ ਜੇਤੂ ਕਿਹੜੇ ਲੋਕ ਹੁੰਦੇ ਸੀਗੇ? ਤੁਹਾਡੇ ਆਪਣੇ ਬੈਲ ਹੁੰਦੇ ਸੀ ਜਾਂ ਕਿਸੇ ਨਾਲ ਦੇ ਪਿੰਡ ਦੇ ਜਾਂ ਦੂਰੋਂ? ਤੇ ਆਉਂਦੇ ਯਾਨੀ ਕਿੱਥੋਂ ਤੱਕ ਲੋਕ ਆਉਂਦੇ ਸੀਗੇ ਇੱਥੋਂ? ਲੋਕ ਸਮਝ ਲਓ ਵੀ ਸਾਡੇ ਲਾਗੇ 2-3 ਜ਼ਿਲ੍ਹੇ ਨੇ ਜਿਹੜੇ ਫੈਸਲਾਬਾਦ ਤੋਂ ਹਟ ਕੇ, ਉੱਥੋਂ ਵੀ ਲੋਕ ਆਉਂਦੇ ਰਹੇ। ਕਿਹੜੇ ਜ਼ਿਲ੍ਹੇ 'ਚ ਭਾਜੀ? ਲਾਹੌਰੋਂ ਵੀ ਬੋਲ ਆਉਂਦੇ ਰਹੇ। ਅੱਛਾ ਜੀ। ਇੱਧਰ ਨੂੰ ਸਾਹੀਵਾਲ, ਕਾੜੇ ਵਾਲੀ ਸਾਈਡ ਨੂੰ, ਇੱਧਰੋਂ ਸਾਰੇ ਬੋਲ ਆਉਂਦੇ ਰਹੇ। ਰਾਵੀ ਤੋਂ ਪਰੇ ਤੱਕ ਨਾ ਬੋਲ ਇੱਥੇ ਆ ਜਾਂਦੇ ਰਹੇ ਸਾਡੇ ਕੋਲ। ਤੇ ਇਹ ਇੱਥੇ ਸਾਡੇ ਲਾਗੇ ਪਿੰਡਾਂ ਦੇ ਚਕੋਰ ਤੇ ਮੱਗਰ ਸਿੰਘ, ਅੱਛਾ ਜੀ, ਉਹ ਬੋਲ ਬੜੇ ਨਾਮਵਰ ਸੀ, 2-3 ਸਾਲ ਦੇ ਚੈਂਪੀਅਨ ਰਹੇ ਇੱਥੋਂ। ਅੱਛਾ ਜੀ। ਹਾਂਜੀ, ਤੇ ਇੱਕ ਬੋਲ ਉਦੋਂ ਮਸ਼ਹੂਰ ਹੋਇਆ ਸੀ 2 ਲੱਖੀਆ। ਉਸ 2 ਲੱਖ ਦਾ ਵਿਕਿਆ ਹੋਣਾ ਜੀ? 2 ਲੱਖ ਦਾ ਬੋਲ ਵਿਕਿਆ ਸੀ ਤੇ ਉਹਦੀ ਲੂਣੇ ਦਾ ਸੀ, ਸਾਡੇ ਲਾਗੇ ਪਿੰਡ ਆ। ਹਾਂਜੀ, ਚਾਂਦਲਿਆਂ ਦੇ ਪਿੰਡ ਲੂਣਾ, ਉੱਥੇ ਬੋਲ ਲਾਇਆ ਸੀ ਤੇ ਉਹਦੀ ਤਕਰੀਬਨ ਪੂਰੇ ਪਾਕਿਸਤਾਨ 'ਚ ਮਸ਼ਹੂਰੀ ਹੋ ਗਈ ਸੀ। ਅੱਛਾ ਜੀ। ਫਿਰ 2 ਲੱਖੀਆ ਬੋਲਦਾ ਤੇ ਉਹ ਨਾਮਵਰ ਵੀ ਹੋਇਆ ਕਿਰਲੇ ਦੇ ਵਿੱਚ? ਨਾਮਵਰ ਦੂਸਰੇ ਨੰਬਰ ਤੇ ਲੱਗਾ ਸੀ ਇੱਥੋਂ ਜੀ। ਅੱਛਾ ਜੀ। ਤੇ ਉਸ ਤੋਂ ਇਲਾਵਾ ਵੀ ਅਸੀਂ ਸਾਲਾਨਾ ਦੌੜਨਾ ਕਰਾਉਂਦੇ ਰਹੇ ਹਾਂ। ਅੱਛਾ, ਮਗਰ ਸਿੰਘ ਵਾਲਾ ਵੀ ਪਹਿਲੇ ਨੰਬਰਾਂ 'ਚ ਆਉਂਦਾ ਰਿਹਾ, ਲੂਣੇ ਵਾਲਾ ਵੀ ਦੂਏ ਨੰਬਰਾਂ 'ਚ ਆਇਆ। ਤੁਹਾਡੇ ਆਪਣੇ ਵੀ ਕੋਈ ਨੰਬਰ ਲੈਂਦੇ ਸੀ ਜਾਂ ਤੁਸੀਂ ਸਿਰਫ ਕਰਾਉਣ ਵਾਲੇ ਸੀ? ਅਸੀਂ ਸਾਡੇ ਬੋਲ ਵੀ ਨਾ ਸਕੋਰ ਕਰਦੇ ਰਹੇ ਆ ਜੀ। ਅੱਛਾ ਜੀ। ਇਹ ਆ ਵੀ ਕਦੀ ਹਾਰ ਜਿੱਤ ਬਣ ਜਾਂਦੀ ਰਹੀ ਆ, ਲੇਕਿਨ ਅਸੀਂ ਘਰ ਦੀ ਦੌੜ ਸੀ ਜਿਹੜੀ, ਇੱਥੇ ਜ਼ਿਆਦਾ ਸਕੋਰ ਨਹੀਂ ਸੀ ਹੁੰਦਾ। ਬਾਹਰ ਅਸੀਂ ਅਲਹਮਦੁਲਿਲਾ ਬੜੇ ਸਕੋਰ ਕੀਤੇ ਆ ਉਹਨਾਂ ਬੋਲਦਾ ਨਾ। ਘਰ ਦੇ ਵਿੱਚ ਜਾਨੀ ਤੁਸੀਂ ਆਉਣ ਵਾਲੇ ਪ੍ਰਾਹੁਣੇ ਦਾ ਇਹਤਰਾਮ ਕਰਦੇ ਸੀਗੇ? ਇਹਤਰਾਮ ਤੋਂ ਇਲਾਵਾ ਵੀ ਜਦੋਂ ਜਿਹੜਾ ਬੰਦਾ ਇਵੈਂਟ ਕਰਵਾਉਂਦਾ ਨਾ ਜੀ, ਉਹ ਤੇ ਫਿਰ ਥੋੜਾ ਜਿਹਾ ਕੋਈ ਪ੍ਰੈਸ਼ਰ ਵੀ ਹੁੰਦਾ ਤੇ ਜ਼ਿਆਦਾ ਅਕਸਰੀਅਤ ਇੰਝ ਹੀ ਹੁੰਦਾ। ਹੁਣ ਵੀ ਇਹ ਬੈਲ ਗੱਡੀ ਰੇਸ 'ਚ ਦੇਖ ਲਓ, ਜਿਹੜੇ ਇਵੈਂਟ ਕਰਵਾਉਂਦੇ ਆ ਨਾ, ਉਹਨਾਂ ਦੀ ਜਿੱਤ ਜ਼ਿਆਦਾ ਘੱਟ ਹੀ ਹੁੰਦੀ ਆ। ਅੱਛਾ ਜੀ। ਮਾਸਟਰ ਰਫੀਕ ਸਾਹਿਬ ਤੁਹਾਡੇ ਦਾਦਾ ਜੀ, ਉਹਨਾਂ ਤੋਂ ਬਾਅਦ ਦੇ ਵਿੱਚ ਫਿਰ ਬਾਗ ਦੌੜ ਸ਼ੌਕ ਵਾਲੀ ਕਿੰਨੇ ਸਾਂਭੇ ਜੀ ਤੁਹਾਡੀ ਫੈਮਿਲੀ 'ਚ?
ਇਹ ਮੇਰੇ ਚਾਚੂ ਸ਼ਬਾਜ਼ ਸੀ ਜੀ, ਅੱਛਾ ਜੀ। ਤੇ ਉਹਨਾਂ ਨੂੰ ਵੀ ਸਭ ਤੋਂ ਜ਼ਿਆਦਾ ਇਸ ਟਾਈਮ ਵੀ ਸਾਡੀ ਫੈਮਿਲੀ 'ਚ ਸ਼ੌਕ ਉਹਨਾਂ ਨੂੰ ਹੈ। ਇਸ ਟਾਈਮ ਉਹ ਕਿੱਥੇ ਨੇ ਜੀ? ਉਹ ਹੈ ਹੁਣ ਦੁਬਈ ਆ ਜੀ। ਅੱਛਾ ਜੀ। ਉਹ ਹੈ ਚੋਰੀ ਹਨੈਣ ਆ, ਉਹ ਫਿਰ ਦੁਬਈ ਚਲ ਗਏ ਤੇ ਉਹ ਫਿਰ ਇਹਨਾਂ ਦੇ ਨਾਲ ਮੈਂ ਵੀ ਜਾਂਦਾ ਰਿਹਾ ਦੌੜਾਂ ਵੇਖਣ, ਤੇ ਫਿਰ ਸ਼ੌਕ ਮੈਨੂੰ ਪੈ ਗਿਆ। ਅੱਛਾ ਜੀ। ਉਹ ਫਿਰ ਅਸੀਂ ਕਿੱਲੇ ਤੋਂ ਹਟ ਕੇ ਨਾ ਜੀ ਇਹ ਸ਼ੌਕ ਸ਼ੁਰੂ ਕਰਤਾ ਆਪਣੇ ਰੇੜਿਆਂ ਵਾਲਾ। ਅੱਛਾ, ਰੇੜਿਆਂ ਵਾਲੇ ਜਿਹੜੇ ਰੇਸ ਦਾ ਸ਼ੌਕ ਆ, ਇਹ ਚਾਚੂ ਸ਼ਬਾਜ਼ ਉਹਨਾਂ ਨੇ ਕੀਤਾ ਜਾਂ ਤੁਸੀਂ ਸ਼ੁਰੂ ਕੀਤਾ ਜੀ? ਇਹ ਤੇ ਸ਼ਬਾਜ਼ ਨੇ ਕੀਤਾ ਸੀ। ਅੱਛਾ ਜੀ। ਸ਼ੁਰੂ ਉਹਨਾਂ ਨੇ ਕੀਤਾ। ਇਹ ਕਦੋਂ ਦੀ ਗੱਲ ਹੈ ਜੀ? ਕਿਹੜੇ ਸੰਨ ਦੇ ਵਿੱਚ ਤੁਸੀਂ ਇੱਧਰ ਮੂਵ ਹੋਏ ਜੀ? ਇਹ ਜਿਹੜੀਆਂ ਰੇੜੇ ਵਾਲੀਆਂ ਦੌੜਾਂ ਨਾ ਜੀ, ਹਾਂਜੀ। ਇਹ ਤੇ ਚਸ਼ਬਾਜ਼ ਦੇਖ ਰਹੇ 2002-3 ਤੋਂ ਸ਼ੁਰੂ ਉਹਨਾਂ ਨੇ ਕੀਤੀਆਂ ਵੇਖਣੀਆਂ, ਲੇਕਿਨ ਮੈਨੂੰ ਸ਼ੌਕ ਪਿਆ 11-12 ਚ। ਜਾਨੀ ਤੁਸੀਂ ਵੇਖਦੇ 2000 ਤੋਂ ਲੈ ਕੇ 10 ਸਾਲ ਵੇਖੀਆਂ? 10 ਸਾਲ ਦੇਖੀਆਂ, ਵੇਖ ਕੇ ਪੂਰਾ ਤਜਰਬਾ ਸਿੱਖਿਆ। ਪੂਰਾ ਤਜਰਬਾ ਫਿਰ ਸਿੱਖਿਆ। 2010-11 ਤੋਂ ਫਿਰ ਆਪਣੇ ਵਿਹੜੇ ਲੈ ਕੇ ਇੱਧਰ ਗਏ। ਫਿਰ 2012 ਚ ਅਸੀਂ ਲਿਆ ਜੀ ਵਲੈਤੀ ਬੋਲ ਸੀ, ਹਿੱਸਾ ਪਾਇਆ। ਫਿਰ ਕਿੱਥੋਂ ਦਾ ਬੋਲਦੇ ਸੀ ਪਹਿਲੇ ਜੀ ਤੁਸੀਂ ਹਿੱਸਾ ਪਾਇਆ ਉਹ ਚ? 447 ਦਾ। ਅੱਛਾ ਜੀ। ਅਦੀਲ ਜੱਟ ਦਾ ਬੋਲ ਸੀ। ਹਾਂਜੀ। ਤੇ ਉਹ ਅਸੀਂ ਉਹਦੇ ਦੌੜਾਂ ਵੇਖੀਆਂ, ਸਾਨੂੰ ਬਹੁਤ ਜ਼ਿਆਦਾ ਪਸੰਦ ਆਇਆ। ਅੱਛਾ। ਅਸੀਂ ਫਿਰ ਉਹ ਚ ਹਿੱਸਾ ਪਾ ਲਿਆ ਜੀ। ਉਸ ਦੌਰ 'ਚ ਕਿੰਨਾ ਮੁੱਲ ਪਿਆ ਸੀ ਉਹਦਾ ਜੀ ਪੂਰਾ? ਉਹਦਾ 9 ਲੱਖ ਮੁੱਲ ਪਿਆ ਸੀ ਜੀ। ਅੱਛਾ ਜੀ। ਅਸੀਂ ਉਹਨਾਂ ਨੂੰ ਪਹਿਲੇ 4 ਲੱਖ ਦਿੱਤਾ ਜੀ। ਹਾਂਜੀ। ਫਿਰ ਸਾਡੀ ਕੋਈ ਅਣਬਣ ਆ ਗਈ ਤੇ ਅਸੀਂ ਬੋਲ ਸਾਰਾ ਹੀ ਆਪ ਲੈ ਲਿਆ, 9 ਲੱਖ ਰੁਪਇਆ ਪੂਰਾ ਦੇ ਕੇ ਅੱਛਾ ਜੀ। ਬੋਲ ਅਸੀਂ ਲੈਣ ਦਾ। ਠੀਕ ਜੀ। ਉਹ ਜਿੱਦਣ ਅਸੀਂ ਬੋਲ ਲਿਆਣਾ ਜੀ, ਹਾਂਜੀ। ਅਸੀਂ ਫਿਰ ਉਹ ਕਰਦਾ ਜੀ ਅੱਲਾ ਦੀ ਰਾਹ ਤੇ। ਅੱਛਾ ਤੇ ਜੀ। ਜਿੰਨੀ ਦੇਰ ਇਹ ਬੋਲ ਦੌੜੇਗਾ ਉਸ ਤੋਂ ਬਾਅਦ ਅਸੀਂ ਅੱਲਾ ਦੀ ਰਾਹ ਤੇ ਕੁਰਬਾਨ ਕਰ ਦਿਆਂਗੇ। ਉਹ ਕਿਹੜੀ ਕੰਨੀ ਦਾ ਸੀ ਭਾਜੀ? ਉਹ ਵਲੈਤੀ ਸੀ ਤੇ ਚੀਨਾ ਜਿਹਾ ਰੰਗ ਸੀ ਆਪਣਾ। ਕੰਨੀ ਕਿਹੜੀ ਤੇ ਭੱਜਦਾ ਸੀਗਾ? ਦੋਵਾਂ ਸਾਈਡ ਤੇ ਭੱਜਦਾ ਸੀ। ਆਲਰਾਊਂਡਰ ਸੀ? ਹਾਂਜੀ, ਆਲਰਾਊਂਡਰ ਸੀ, ਥੱਲੇ ਵੀ ਉੱਤੇ ਵੀ ਦੋਵਾਂ ਸਾਈਡਾਂ ਤੇ ਭੱਜਦਾ ਸੀ। ਜ਼ਿਆਦਾ ਖੁੱਲ ਕੇ ਜਾਣੀ ਆਸਾਨੀ ਨਾਲ ਕਿਹੜੇ ਤੇ ਭੱਜਦਾ ਸੀ ਉਹ? ਥੱਲੇ ਜ਼ਿਆਦਾ ਖੁਸ਼ ਹੋ ਕੇ ਭੱਜਦਾ ਸੀ। ਅੱਛਾ ਜੀ। ਹਾਂਜੀ, ਉਹਨੇ ਜਿੰਨੇ ਵੀ ਸਕੋਰ ਕੀਤੇ ਆ ਥੱਲੇ ਕੀਤੇ ਆ। ਉਸ ਤੋਂ ਬਾਅਦ ਫਿਰ ਅਸੀਂ ਚਾਂਦ ਬੋਲ ਲਿਆ ਜੀ। ਉਹ ਬੋਲ ਅਸੀਂ ਨਾ ਅੱਲਾ ਦੀ ਰਾਹ ਤੇ ਕੀਤਾ ਰਿਹਾ ਸੀ, ਜਿੰਦੇ ਦਾ ਕੋ ਬਿਹਤਰੀਨ ਦੌੜਿਆ ਨਾ। ਜਿਹੜਾ ਵਲੈਤੀ ਬੋਲਦਾ ਭਾਜੀ, ਜਦੋਂ ਤੁਸੀਂ ਪਹਿਲੇ ਉਹਨੂੰ ਵੇਖਿਆ ਕਿ ਪਹਿਲੇ ਨੰਬਰਾਂ ਦੇ ਵਿੱਚ ਹੁੰਦਾ ਸੀਗਾ ਦੀਲ ਜੱਟ ਦੇ ਕੋਲ, ਹਾਂਜੀ। ਫਿਰ ਤੁਹਾਡੇ ਦਿਲ ਦੇ ਵਿੱਚ ਖਾਹਿਸ਼ ਪੈਦਾ ਹੋਈ, ਤੁਸੀਂ ਉਹਨਾਂ ਨਾਲ ਤਲਕ ਬਣਾਇਆ, ਫਿਰ ਤੁਸੀਂ ਉਹਨੂੰ ਹਿੱਸਾ ਪਾਇਆ, ਵਿੱਚ ਕੁਝ ਪੈਸੇ ਦਿੱਤੇ ਉਹਨਾਂ ਨੂੰ ਜਿਸ ਤਰ੍ਹਾਂ ਤੁਸੀਂ ਦੱਸਿਆ। ਹਾਂਜੀ, ਅਸੀਂ 4 ਲੱਖ ਰੁਪਇਆ ਦੇ ਕੇ ਸਭ ਬਾਅਦ ਵਿੱਚ ਕੁਝ ਟਾਈਮ ਗੁਜ਼ਰਨ ਤੋਂ ਬਾਅਦ ਫਿਰ ਤੁਸੀਂ ਉਹ ਪੂਰਾ ਲੈ ਲਿਆ, ਜਾਨੀ ਹਿੱਸਾ ਉਹਨਾਂ ਦਾ ਵਿੱਚ ਉਹਨਾਂ 'ਚ ਕੱਢ ਲਿਆ, ਸਾਰਾ ਬੋਲ ਤੁਸੀਂ ਰੱਖ ਲਿਆ ਇੱਥੇ ਲਿਆ ਕੇ। ਜੇ ਤੁਸੀਂ ਅੱਧੇ ਪੈਸੇ ਦਿੱਤੇ ਸੀਗੇ ਫਿਰ ਤੁਹਾਡੇ ਕਿੱਲੇ ਦੇ ਹੁੰਦਾ ਸੀ ਜਾਂ ਉੱਥੇ ਹੁੰਦਾ ਸੀ? ਗੱਲ ਤਾਂ ਇੱਕੋ ਨਾ, ਤੁਹਾਡੇ ਕੋਲ ਹੋਵੇ ਉਹਨਾਂ ਕੋਲ? ਉਹਨਾਂ ਕੋਲ ਇੱਕ ਹੀ ਗੱਲ ਹੈ, ਲੇਕਿਨ ਖਰਚਾ ਸਾਰਾ ਅਸੀਂ ਕਰਦੇ ਰਹੇ। ਜ਼ਿਆਦਾ ਰਹਿੰਦਾ ਤੁਹਾਡੇ ਕੋਲ ਸੀ? ਜ਼ਿਆਦਾ ਸਾਡੇ ਕੋਲ ਰਹਿੰਦਾ ਸੀ। ਤੁਹਾਡੇ ਕੋਲ? ਹਾਂਜੀ। ਤੇ ਉਦੋਂ ਜੀ ਆਪਣਾ ਕਿਹੜੇ ਸਵਾਰ ਭਜਾਉਂਦੇ ਸੀ ਜੀ ਉਹਨੂੰ ਵਲੈਤੀ ਨੂੰ? ਉਦੋਂ ਸਈਦ ਸਵਾਰ ਸੀ ਆਪਣੇ ਪੂਲੇ ਦਾ। ਅੱਛਾ ਜੀ। 449 444 ਪੂਲਾ ਜੀ। 444 ਪੂਲਾ ਦਾ। ਹਾਂਜੀ। ਤੇ ਉਹ ਸਈਦ ਕੋ ਨਾ ਬੋਲ ਹਾਲ ਵੀ ਉਹਨਾਂ ਨੇ ਕੀਤਾ ਸੀ ਤੇ ਭਜਾਉਂਦੇ ਵੀ ਹੋਇਆ ਤੇ ਬੋਲ ਨਾਲ ਖੁਸ਼ ਹੋ ਕੇ ਬੜਾ ਭਜਦਾ ਰਿਹਾ। ਉਸ ਦੌਰ 'ਚ ਭਾਜੀ ਉਤਲੀ ਕਰਨੀ ਤੇ ਤੁਸੀਂ ਕਿਹਦਾ ਜੋੜ ਬਣਾਉਂਦੇ ਸੀ ਨਾਲ? ਜ਼ਿਆਦਾ ਪੀਲੇ ਨਾ ਦੌੜੀਆਂ। ਪੀਲਾ ਕਿੰਨਾ ਦਾ ਸੀ ਜੀ ਉਹ? ਪੀਲਾ 80 ਬਲਾਕੀ ਦਾ ਸੀ। ਅੱਛਾ ਜੀ। ਗੁਲਾਮ ਰਸੂਲ ਚੇਅਰਮੈਨ ਦਾ। ਅਸਲਮ ਚੇਅਰਮੈਨ ਤੇ ਗੁਲਾਮ ਰਸੂਲ ਚੇਅਰਮੈਨ ਉਹਨਾਂ ਦਾ ਸੀ। ਅੱਛਾ ਜੀ। ਤੇ ਉਸ ਤੋਂ ਬਾਅਦ ਫਿਰ ਦੌੜਾਂ ਭੱਜੀਆਂ ਉਹਦੇ ਨਾਲ ਪੈਪਸੀ ਵਾਲੇ ਨਾਲ। ਪੈਪਸੀ ਵਾਲਾ ਉਹਨੂੰ ਲੱਖਾ ਹੁੰਦਾ ਸੀ ਕੋਈ ਹੋਰ ਹੁੰਦਾ ਸੀ? ਨਹੀਂ, ਪੈਪਸੀ ਵਾਲਾ ਸਾਵਾ ਸੀ। ਸਾਵਾ ਜੀ। ਹਾਂਜੀ, ਉਹਦੇ ਨਾਲ ਬੜੇ ਸਕੋਰ ਕੀਤੇ ਆ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਅਸੀਂ ਰੈਲ 'ਚ ਭਜਾਉਣ ਲੱਪੇ ਬੋਲ। ਰੈਲ 'ਚ ਵੀ ਕਾਫੀ ਸ਼ੌਕ ਵੱਧ ਗਿਆ। ਜਦੋਂ ਅਸੀਂ ਵਲੈਤੀ ਲਿਆਂਦਾ ਨਾ ਉਸ ਤੋਂ ਬਾਅਦ ਹੀ ਰੈਲ 'ਚ ਸ਼ੌਕ ਵਧਿਆ। ਅੱਛਾ ਜੀ। ਪਹਿਲੇ ਚੰਦ ਘਰਾਂ 'ਚ ਰੱਖੇ ਸੀ, ਫਿਰ ਇੱਥੇ ਸ਼ੌਕ ਵੱਧ ਗਿਆ, ਫਿਰ ਇੱਥੇ ਭਜਾਉਣਾ ਸ਼ੁਰੂ ਕਰਤਾ। ਫਿਰ ਉਹ ਜਿਹਦੇ ਨਾਲ ਸਿਸਟਮ ਸੈੱਟ ਰਹਿੰਦਾ ਰਿਹਾ ਨਾ, ਫਿਰ ਉਹਦੇ ਨਾਲ ਭਜਦੇ ਰਹੇ, ਜਿਹਦੇ ਨਾਲ ਮਤਲਬ ਵੀ ਸਾਨੂੰ ਸਕੋਰ ਹੁੰਦਾ ਰਿਹਾ। ਸਭ ਤੋਂ ਪਹਿਲੇ ਜੀ ਤੁਸੀਂ ਟਾਪਰ ਜਾਨੀ ਵਿਨ ਕਿੱਥੋਂ ਜੀ, ਕਿੱਥੋਂ ਕੱਪ ਚੱਕਿਆ ਜੀ ਪਹਿਲੇ ਨੰਬਰਾਂ ਦੇ ਵਿੱਚ ਵਲੈਤੀ ਦੇ ਨਾਲ ਜੀ? ਜਦੋਂ ਸਾਡੇ ਕੋਲ ਬੋਲ ਆਇਆ ਨਾ ਜੀ, ਉਦੋਂ ਅਸੀਂ ਪਹਿਲੇ ਉਹ ਮੋਟਰਸਾਈਕਲ ਜਿੱਤਿਆ। ਤੁਹਾਡੇ ਕੋਲ ਪੂਰਾ ਆਇਆ ਜਾਂ ਹਿੱਸਾ ਸੀ? ਉਦੋਂ ਹਿੱਸਾ ਸੀ। ਅੱਛਾ ਜੀ। ਫਿਰ ਉਸ ਤੋਂ ਬਾਅਦ ਚਿਸ਼ਤੀਆਂ 'ਚ ਮੋਟਰਸਾਈਕਲ ਜਿੱਤਿਆ ਸੀ? ਹਾਂਜੀ, ਚਿਸ਼ਤੀਆਂ ਜਿੰਨੇ ਤੇ ਪੀਲੇ ਅਸੀਂ ਬਲਾਕੀ ਵਾਲੇ ਮੋਟਰਸਾਈਕਲ ਜਿੱਤੇ 70। ਅੱਛਾ ਜੀ। ਉਸ ਤੋਂ ਬਾਅਦ ਸਈਦ ਸਵਾਰ ਸੀ ਜੀ? ਹਾਂਜੀ, ਸਹੀ ਸਵਾਰ। ਤੇ ਉਦੋਂ ਭਾਜੀ ਫਾਈਨਲ ਦੇ ਵਿੱਚ ਹੋਰ ਨਾਮਵਰ ਬੈਲ ਕਿਹੜੇ ਸੀਗੇ? ਢੋਲਨੀਆਂ ਸੀ, ਡੋਗਰਾਂ ਵਾਲੇ ਸੀ, ਬਾਦਲ। ਅੱਛਾ ਜੀ। ਤੇ ਆਪਣੇ ਉਹ 4 ਜ਼ਿਲ੍ਹਿਆਂ ਦੌੜ ਸੀ, ਇੱਕ ਉਧਰੋਂ ਇੱਕ ਆਲ ਓਪਨ। ਅੱਛਾ ਜੀ। ਇੱਕ ਉਹਨਾਂ 4 ਜ਼ਿਲ੍ਹਿਆਂ 'ਚ ਬੁੱਲ ਭਜਦਾ ਸੀ ਤੇ ਇੱਕ ਓਪਨ ਪੈਂਦਾ ਸੀ। ਅੱਛਾ ਜੀ। ਇਸ ਤਰ੍ਹਾਂ ਕਰਕੇ ਦੌੜ ਸੀ ਉਹ। ਫਿਰ ਅਸੀਂ ਮੋਟਰਸਾਈਕਲ ਜਿੱਤੀ, ਪੀਲੇ 'ਚ ਹਿੱਸਾ ਸੀ ਉਧਰੋਂ ਚਿਸ਼ਤੀਆਂ 'ਚ ਡਾਕਟਰ ਸਾਹਿਬ ਦਾ। ਉਹ ਚਿਸ਼ਤੀਆਂ ਦਾ ਬਣਿਆ ਕੋਈ ਉਧਰ ਦਾ ਉਹ? ਹਾਂਜੀ, ਸਹੀ ਜੀ। ਤੇ ਉਹ ਅਸੀਂ ਦੋਵਾਂ ਘਰਾਂ ਲਾ ਕੇ ਬੁੱਲ ਭਜਾਏ ਤੇ ਇਨਸ਼ਾਅੱਲਾ ਅਸੀਂ ਮੋਟਰਸਾਈਕਲ ਜਿੱਤ ਲਿਆ। ਉਸ ਤੋਂ ਬਾਅਦ ਫਿਰ ਦੀਲ ਦੇ ਪਿੰਡ ਹੀ ਦੌੜ ਆ ਗਈ ਲਿਸ਼ਾਰਨ। ਹਾਂਜੀ। ਉਹ ਘੋੜਾ ਸੀ 208 ਚੱਕ ਦਾ, ਅਲੀ ਅਕਬਰ ਗੁੱਜਰ ਦਾ ਜੀ। ਗੁੱਜਰ ਦਾ। ਉਹਦੇ ਨਾਲ ਫਿਰ ਅਸੀਂ ਮੋਟਰਸਾਈਕਲ ਜਿੱਤਿਆ। ਫਿਰ ਇੱਕ ਅਲੀ ਅਕਬਰ ਗੁੱਜਰ ਵਾਲਾ ਕਿਹੜੀ ਕੰਨੀ ਤੇ ਲਾਇਆ ਸੀ ਜੀ? ਉਹ ਉੱਤੇ ਭਜਾਇਆ ਸੀ। ਅੱਛਾ ਜੀ। ਤੇ ਵਲੈਤੀ ਬੋਲ ਥੱਲੇ ਭਜਾਇਆ। ਉਸ ਤੋਂ ਬਾਅਦ ਫਿਰ ਇੱਕ ਚੋਗੇ ਜਵਾਨ ਦੀ ਦੌੜ ਸੀ, ਉਹ ਵੀ ਅਸੀਂ ਲਿਸ਼ਾਰਨ 'ਚੋਂ ਪਹਿਲਾ ਨੰਬਰ ਕੀਤਾ। ਅੱਛਾ ਜੀ। ਤੇ ਉਸ ਤੋਂ ਬਾਅਦ ਫਿਰ ਅਸੀਂ ਆਪਣੀ ਦੌੜ ਰੱਖੀ ਇੱਥੇ 40 ਚੱਕ। ਹਾਂਜੀ। ਉਹ ਸਾਡੀ ਸਾਲਾਨਾ ਦੌੜ ਹੈ, ਇਸ ਸਾਲ 8ਵੀਂ ਦੌੜ ਹੋਣੀ ਆ ਉਹ ਰੇੜੇ ਦੀ। ਚਲੋ ਅੱਲਾ ਕਰੇ ਜੀ ਹੋਵੇ ਇਨਸ਼ਾਅੱਲਾ। ਅੱਗੋਂ ਮਹੀਨੇ ਡੇਢ ਤੱਕ ਅਸੀਂ ਕਰਵਾਉਣੀ ਆ। ਤੇ ਉਹ ਅਸੀਂ ਆਤਿਸ਼ ਬੋਲ ਭਜਦਾ ਸੀ ਗਿੱਦੜ ਪਿੰਡੀ ਦਾ। ਠੀਕ ਜੀ। ਉਹ ਬੋਲ ਤੇ ਅਸੀਂ ਵਲੈਤੀ ਭਜਾਏ। ਆਤਿਸ਼ ਕਿਹੜੀ ਕਰਨੀ ਤੇ ਲਾਇਆ ਜੀ? ਆਤਿਸ਼ ਅਸੀਂ ਥੱਲੇ ਭਜਾਇਆ ਤੇ ਵਲੈਤੀ ਉੱਤੇ ਭਜਾਇਆ। ਫਿਰ ਕਿਦਾਂ ਦੀ ਪੋਜੀਸ਼ਨ ਲਈ ਜੀ? ਉਹ ਇਨਸ਼ਾਅੱਲਾ 2 ਫਾਈਨਲ ਕਰਾਏ ਸੀ ਅਸੀਂ ਜੀ। ਤੇ ਪਹਿਲੇ ਫਾਈਨਲ 'ਚ ਇਹ ਰਾਉਂਡ ਹਾਰ ਗਏ ਸੀ ਚੀਨੇ ਕੋ ਤੇ ਲਾਖੇ ਕੋ। ਅੱਛਾ ਜੀ। ਫਿਰ ਦੂਸਰੇ ਫਾਈਨਲ ਜਿਨ੍ਹਾਂ ਨੇ ਵਿਨ ਕੀਤਾ ਸੀ ਪਹਿਲਾ ਸਕੋਰ। ਅੱਛਾ ਜੀ। ਹਾਂਜੀ।
ਤੇ ਫਿਰ ਆਸਤਾ ਆਸਤਾ ਫਿਰ ਅਸੀਂ ਚਾਂਦ ਬੋਲ ਲੈ ਲਿਆ। ਚਾਂਦ ਬੋਲ ਵੀ ਥਰਡੀ ਕੰਨੀ ਦਾ ਸੀ। ਅਸੀਂ ਫਿਰ ਰੈਲ 'ਚ ਆਪਣੇ ਜੋੜ ਭਜਾਉਂਦੇ ਰਹੇ ਹਾਂ। ਅੱਛਾ, ਤੁਸੀਂ ਆਪਣਾ ਵਲੈਤੀ ਉੱਤੇ ਲਾ ਲੈਣਾ, ਚਾਂਦ ਥੱਲੇ ਲਾ ਲੈਣਾ, ਜੋੜ ਆਪਣਾ ਘਰ ਦਾ ਬਣਾ ਲਿਆ। ਜਿਹੜਾ ਚਾਂਦ ਬੈਲ ਸੀ ਤੁਸੀਂ ਉਹ ਕਿੰਨੇ ਦਾ ਲਿਆ ਸੀ ਤੇ ਕਿੱਥੋਂ ਲਿਆ ਸੀ ਜੀ? ਚਾਂਦ ਵਾਲਾ ਅਸੀਂ ਨਿੱਕੇ ਮੱਛੀਆਂ ਲਿਆ ਸੀ ਨਿੱਕੇ ਚੋਂ? ਹਾਂਜੀ 387। ਅੱਛਾ 3 ਲੱਖ ਰੁਪਏ ਦਾ ਲਿਆ ਸੀ। 487 ਮੱਛਾਂ ਨਿਕਲ? ਹਾਂਜੀ, ਉੱਥੋਂ ਲਿਆ ਤੇ ਉਹ ਬੋਲ ਇੱਥੇ ਲੈਂਦਾ ਸੀ। ਉਹ ਫਿਰ ਥੱਲੇ ਅਸੀਂ ਜੋੜਨਾ ਕਰਨਾ, ਵਲੈਤੀ ਉੱਤੇ ਭਜਾ ਲੈਣਾ। ਅੱਛਾ ਜੀ। ਤੇ ਉਹ ਅਸੀਂ ਰੈਲ 'ਚ ਵੀ ਕਾਫੀ ਸਕੋਰ ਕੀਤੇ ਉਹਨਾਂ ਨਾਲ। ਅੱਛਾ ਜੀ। ਆਵਾਜ਼ ਬੋਲ ਸੀ ਆਪਣੇ 172 ਸ਼ਿਵਾਲ ਆ, ਉਹਨਾਂ ਨਾਲ ਬੜੀ ਅੜਫਸ ਬਣ ਗਈ ਸੀ। ਤੁਸੀਂ ਫਿਰ ਆਪਣੀ ਘਰ ਦੀ ਜੋਗ ਦੇ ਨਾਲ, ਘਰ ਦੇ ਜੋੜ ਦੇ ਨਾਲ ਵਿਨ ਹੁੰਦੇ ਰਹੇ ਜੀ? ਹਾਂਜੀ, ਅਸੀਂ ਰੈਲ ਦੀਆਂ ਦੌੜਾਂ ਵਿਨ ਕੀਤੀਆਂ। ਆਲ ਓਪਨ ਹੀ ਅਸੀਂ ਆਪਣਾ ਜੋੜ ਭਜਾਇਆ। ਫਿਰ ਆਪਣਾ ਆਲ ਓਪਨ ਫਿਰ ਪਾੜ ਕੇ ਭਜਾਉਂਦੇ ਰਹੇ ਹਾਂ। ਅੱਛਾ ਜੀ। ਹਾਂਜੀ। ਤੇ ਚਾਂਦ ਜਦੋਂ ਪਾੜ ਕੇ ਹੋਰ ਕਿਸੇ ਨਾਲ ਲੱਗਦਾ ਸੀਗਾ ਤੇ ਵਿਨ ਹੁੰਦਾ ਸੀ ਜਾਂ ਵਲੈਤੀ ਨਾਲ ਹੀ ਵਿਨ ਹੁੰਦਾ ਸੀ? ਨਹੀਂ, ਚਾਂਦ ਨੇ ਮਾਸ਼ਾਅੱਲਾ ਕਾਫੀ ਸਕੋਰ ਕੀਤੇ ਆ। ਅੱਛਾ। ਚਾਂਦ ਨੇ ਇੱਥੇ 335 ਦਾ ਸਾਵਾ ਸੀ ਟੋਬਿਓਂ। ਅੱਛਾ ਜੀ। ਉਹਦੇ ਨਾਲ ਸਾਡੀ ਆਪਣੀ ਦੌੜ ਤੇ ਦੂਸਰਾ ਨੰਬਰ ਕੀਤਾ ਸੀ ਪਹਿਲੇ ਰਾਉਂਡ 'ਚ। ਅੱਛਾ ਜੀ। ਤੇ ਉਸ ਤੋਂ ਬਾਅਦ ਆਪਣੇ ਉਹ ਬੋਲ ਸੀ ਫੈਸਲਾਬਾਦੋਂ ਸ਼ਿਕਰਾ। ਅੱਛਾ। ਉਹਦੇ ਨਾਲ 4-5 ਸਕੋਰ ਕੀਤੇ ਚਾਂਦ ਬੋਲ ਨੇ। ਤੇ ਜ਼ੈਲ ਦਾ ਤੇ ਮਾਸ਼ਾਅੱਲਾ 10-12 ਦੌੜਾਂ ਦਾ ਚੈਂਪੀਅਨ ਰਿਹਾ ਚਾਂਦ। ਅੱਛਾ ਜੀ। ਕਿਉਂਕਿ ਸਾਡੀ ਜ਼ਿਆਦਾ ਅੜਫਸ ਜ਼ੈਲ 'ਚ ਹੀ ਆ ਨਾ। ਹਾਂਜੀ। ਕਿਉਂਕਿ ਆਪਣੇ ਇਲਾਕਾ ਸੀ ਇਹ ਜ਼ੈਲ ਦੀ ਦੌੜਨ ਦੀ, ਇੱਥੇ ਜ਼ਿਆਦਾ ਅੜਫਸ ਸੀ ਤੇ ਉੱਥੋਂ ਅਸੀਂ 10-12 ਦੌੜਾਂ ਲਗਾਤਾਰ ਹੀ ਚਾਂਦ ਨੇ ਵਿਨ ਕੀਤੀਆਂ। ਠੀਕ ਜੀ। ਹਾਂਜੀ। ਤੇ ਇਹ ਵਲੈਤੀ ਤੇ ਚਾਂਦ ਭਾਜੀ ਤੁਹਾਡੇ ਸਕਰੀਨ ਤੋਂ ਆਊਟ ਕਦੋਂ ਹੋਏ ਤੇ ਕਿੱਦਾਂ ਹੋਏ ਜੀ? ਇਹ ਜਦੋਂ ਅਸੀਂ ਵੇਖਿਆ ਨਾ ਜੀ ਵਲੈਤੀ ਬੋਲ ਰੋਈ ਢਲਦਾ ਪਿਆ, ਅਸੀਂ ਫਿਰ ਉਹਨੂੰ ਡੱਕਣਾ ਭਜਾਣਾ ਬੰਦ ਕਰਤਾ, ਡੱਕ ਦਿੱਤਾ। ਤੇ ਵਲੈਤੀ ਭਾਜੀ ਤੁਹਾਡੇ ਕੋਲ ਕਿੰਨਾ ਟਾਈਮ ਦੌੜਿਆ ਤੁਹਾਡੇ ਕੋਲ ਆ ਕੇ ਜੀ? 2013 ਤੋਂ ਲੈ ਕੇ ਤਕਰੀਬਨ 16 ਤੱਕ ਦੌੜਿਆ। 3 ਸਾਲ ਤੁਹਾਡੇ ਕੋਲ ਦੌੜਿਆ ਜੀ। ਪਹਿਲੇ ਕਿੰਨਾ ਦੌੜਿਆ ਤੁਸੀਂ? ਪਹਿਲੇ ਵੀ ਦੇਖਿਆ ਨਾ ਚੰਗੇ ਨੰਬਰਾਂ 'ਚ ਦੌੜਦਾ ਸੀ। ਹਾਂਜੀ, ਪਹਿਲੇ ਤਕਰੀਬਨ 2009 ਦਾ ਦੌੜਦਾ ਪਿਆ। ਮਾਸ਼ਾਅੱਲਾ। 3-4 ਸਾਲ ਉਹਨਾਂ ਕੋ ਦੌੜਿਆ ਕਿਉਂਕਿ ਉਹਨਾਂ ਨੇ ਘਰ ਦਾ ਪਾਲੇ ਦਾ ਸੀ। ਅੱਛਾ। ਖੀਰੇ ਦੋਂਦਿਆਂ ਤੋਂ ਉਹਨਾਂ ਤੋਂ ਭਾਈ ਜਾਂਦਾ ਪਿਆ ਸੀ। ਸਹੀ ਜੀ। ਤੇ ਫਿਰ 3 ਸਾਲ ਸਾਡੇ ਕੋ ਭੱਜਿਆ। ਜਾਨੀ 5 ਤੋਂ 6 ਸਾਲ ਉਹ ਚੰਗਾ ਪਹਿਲੇ ਨੰਬਰਾਂ 'ਚ ਅੱਛਾ ਭੱਜਿਆ ਜੀ, ਖੀਰੇ ਤੋਂ ਲੈ ਕੇ ਟਾਪ ਤੱਕ ਜੀ। ਹਾਂਜੀ, ਅਲਹਮਦੁਲਿਲਾ। ਪਹਿਲਾ ਦੂਸਰਾ ਨੰਬਰ ਕਰਦਾ ਰਿਹਾ ਹਰ ਦੌੜ 'ਚ। ਅੱਛਾ ਜੀ। ਹਾਂਜੀ। ਤੇ ਇਹ ਕੋਈ ਦੌੜ ਲੂਜ਼ ਵੀ ਕੀਤੀ ਜੀ ਇਹਨੇ ਜੀ? ਹਾਂਜੀ, ਲੂਜ਼ ਵੀ ਫਿਰ ਹੋ ਜਾਂਦੀਆਂ। ਫਿਰ ਇਸ ਤਰ੍ਹਾਂ ਹੀ ਨੇ ਕੋਈ ਤਲਕ ਵਾਲਾ ਬੰਦਾ ਆ ਜੇ, ਉਹਨੂੰ ਅਸੀਂ ਬੋਲ ਦੇਤਾ ਕਿਤੇ ਜੋੜ ਨਹੀਂ ਚ ਬਣਿਆ, ਫਿਰ ਲੂਜ਼ ਵੀ ਹੋਈਆਂ ਦੌੜਾਂ ਕਾਫੀ। ਅੱਛਾ ਜੀ। ਹਾਂਜੀ। ਉਸ ਤਾਂ ਜੀ ਜ਼ਿਆਦਾ ਲੂਜ਼ ਹੋਈਆਂ ਕਿ ਜ਼ਿਆਦਾ ਵਿਨ ਹੋਈਆਂ ਜੀ? ਜ਼ਿਆਦਾ ਵਿਨ ਹੀ ਹੋਈਆਂ ਜੀ। ਪਹਿਲਾ ਦੂਸਰਾ ਨੰਬਰ ਜ਼ਿਆਦਾ ਉਹਨੇ ਸਕੋਰ ਕੀਤਾ ਵਲੈਤੀ ਨੇ। ਅੱਛਾ ਜੀ। ਹਾਂਜੀ। ਤੇ ਤੁਹਾਨੂੰ ਫਿਰ ਮਹਿਸੂਸ ਹੋਇਆ 2016 ਜਾ ਕੇ ਕਿ ਇਹਦੀ ਨਾ ਪਰਫਾਰਮੈਂਸ ਥੋੜੀ ਜਿਹੀ ਲੋ ਹੋ ਗਈ ਆ? ਹਾਂਜੀ। ਉਮਰ ਢਲਣ ਦੀ ਆ? ਉਮਰ ਢਲਣ ਦੀ ਆ। ਫਿਰ ਤੁਸੀਂ ਉਹਨੂੰ ਕਿੱਲੇ ਤੇ ਖੜਾ ਕਰ ਲਿਆ? ਫਿਰ ਅਸੀਂ ਉਹਨੂੰ ਕਿੱਲੇ ਤੇ ਖੜਾ ਕਰਤਾ। ਫਿਰ ਅਸੀਂ ਚਾਂਦ ਬੋਲ ਤੇ ਸਾਰਾ ਜ਼ੋਰ ਲਾਇਆ। ਕੁਰਬਾਨੀ ਆਈ ਤੇ ਨਹੀਂ, ਕੁਰਬਾਨੀ ਅਸੀਂ ਛੋਟੀ ਇੱਥੇ ਕਰਕੇ ਨਾ ਜੀ ਚਾਂਦ ਰਾਤ ਤੇ ਅਸੀਂ ਪਿੰਡ 'ਚ ਸਾਰੇ ਜਿੰਨੇ ਗੈਰ ਕਾਸ਼ਤਕਾਰ ਲੋਕ ਸੀ ਉਹਨਾਂ ਨੂੰ ਅਸੀਂ ਤਕਸੀਮ ਕਰਤਾ। ਆਪਣੇ ਲੋਕਾਂ ਨੂੰ ਖੁਸ਼ੀ ਦੇ ਵਿੱਚ ਸ਼ਾਮਲ ਕਰ ਲਿਆ ਜੀ? ਸ਼ਾਮਲ ਕਰ ਲਿਆ। ਹਾਂਜੀ। ਅੱਛਾ ਜੀ। ਤੇ ਉਸ ਤੋਂ ਬਾਅਦ ਫਿਰ ਅਸੀਂ ਚਾਂਦ ਬੋਲ ਭਜਾਇਆ। ਚਾਂਦ ਬੋਲਿਆ ਨਾਲ ਹੀ ਫਿਰ ਅਸੀਂ ਵਲੈਤੀ ਤੋਂ ਬਾਅਦ ਫਿਰ ਚਾਂਦ ਪਹਿਲੇ ਵੀ ਆ ਗਿਆ ਸੀ ਨਾ ਜੀ? ਵਲੈਤੀ ਹੁੰਦਾ ਸੀ ਜਦੋਂ? ਹਾਂਜੀ। ਤੇ ਬਾਅਦ ਦੇ ਵਿੱਚ ਵਲੈਤੀ ਤੇ ਫਿਰ ਅੱਲਾ ਦੀ ਰਾਹ ਤੇ ਦੇਤਾ ਨਾ ਜਿਹਦਾ ਮਾਲ ਹੈ ਸੀ, ਤੁਸੀਂ ਜੀ ਪਹਿਲੇ ਲੈਂਦਿਆਂ ਹੀ ਉਹ ਤੁਸੀਂ ਸੋਚ ਬਣਾ ਲਈ ਸੀ। ਹਾਂਜੀ। ਉਸ ਤੋਂ ਬਾਅਦ ਫਿਰ ਤੁਹਾਡੀ ਸਾਰੀ ਤਵੱਜੋ ਚਾਂਦ ਤੇ ਹੋ ਗਈ ਜੀ? ਹਾਂਜੀ, ਚਾਂਦ ਤੇ ਹੋ ਗਈ। ਨਾਲ ਫਿਰ ਅਸੀਂ ਉਸੇ ਟਾਈਮ ਹੀ ਮਸਤ ਬੋਲ ਵੀ ਲੈ ਲਿਆ ਜੀ। ਮਸਤ ਕਿਹੜੀ ਕੰਨੀ ਦਾ ਸੀ ਭਾਜੀ? ਇਹ ਦੋਵਾਂ ਪਾਸੇ ਭਜਦਾ ਜੀ। ਇਹ ਮਸਤ ਆ ਜੀ? ਹਾਂਜੀ, ਇਹ ਮਸਤ ਬੋਲਦਾ ਜੀ। ਅੱਛਾ ਜੀ। ਇਹ ਦੋਵਾਂ ਪਾਸੇ ਭਜਦਾ ਜੀ। ਇਹ ਕਿੰਨੇ ਦਾ ਲਿਆ ਜੀ ਆਪਣਾ ਤੇ ਕਿੱਥੋਂ ਲਿਆ ਜੀ? ਇਹ ਅਸੀਂ 8 ਲੱਖ 'ਚ ਹਿੱਸਾ ਪਾਇਆ ਸੀ ਹਰੂਣ ਗੁੱਜਰ ਨਾਲ 170 ਕੁਤਰਵਾਲ। ਅੱਛਾ ਜੀ। ਪਹਿਲੇ ਅਸੀਂ ਹਿੱਸਾ ਪਾਇਆ, ਫਿਰ ਅਸੀਂ ਸਾਰਾ ਹੀ ਲੈ ਲਿਆ। ਅੱਛਾ ਜੀ। ਉਹ ਫਿਰ ਅਸੀਂ ਦੋਵਾਂ ਬੋਲਣ ਨੂੰ ਭਜਾਉਂਦੇ ਰਹੇ। ਇਹਨਾਂ ਨੇ ਆਪਸ 'ਚ ਵੀ 8 ਲੱਖ ਪੂਰਾ ਮੁੱਲ ਸੀ ਕਿ 8 ਲੱਖ ਹਿੱਸਾ ਸੀ ਤੁਹਾਡਾ? 8 ਲੱਖ ਪੂਰਾ ਮੁੱਲ ਸੀ। ਅੱਛਾ ਜੀ। ਉਹਦਾ ਹਾਂਜੀ, ਪਹਿਲੇ ਅਸੀਂ 4 ਦੇ ਕੇ ਹਿੱਸਾ ਪਾਇਆ, ਫਿਰ 4 ਦੇ ਕੇ ਵੰਡਾ ਲਿਆ ਸੀ। ਅੱਛਾ ਜੀ। ਤੇ ਫਿਰ ਅਸੀਂ ਆਪਣਾ ਜੋੜ ਵੀ ਭਜਾਉਂਦੇ ਰਹੇ, ਬਾਹਰ ਵੀ ਭਜਾਉਂਦੇ ਰਹੇ। ਅੱਛਾ ਭਾਜੀ, ਤੁਸੀਂ ਜਿੰਨਾ ਵੀ ਮੁੱਲ ਪਾਉਂਦੇ ਆ, ਹਾਂਜੀ, ਮੁੱਲ ਪਾਉਂਦਾ ਨਾ, ਕੁਝ ਪੈਸੇ ਦੇ ਦਿੱਤੇ ਤੁਸੀਂ ਦਿਨ ਤੇ 4 ਲੱਖ ਹੀ, ਉਹ 9 ਲੱਖ ਸੀ ਉਦੋਂ ਵੀ 4 ਲੱਖ, ਇਹ ਕੋਈ ਬਹੁਤਾ ਪਿਆਰ ਆ ਇਸ ਫਿਗਰ ਨਾਲ ਜੀ? ਨਹੀਂ, ਉਹ ਇੰਜ ਹੁੰਦਾ ਵੀ ਜਿੰਨਾ ਬੰਦੇ 4 ਬਹਿੰਦੇ ਆ ਨਾ ਸਿਆਣੇ ਜੀ, ਉਹ ਫਿਰ ਫੈਸਲਾ ਕਰਦੇ ਆ ਵੀ ਤੁਸੀਂ ਇੰਨੇ ਪੈਸੇ ਦੇ ਕੇ ਹਿੱਸਾ ਪਾ ਲਓ, ਉਨੇ ਦੇ ਹੀ ਦਿਆ। ਕੁਦਰਤੀ ਤੌਰ ਤੇ ਬੰਦੇ ਉਦੋਂ ਬੈਠੇ, ਉਦੋਂ ਵੀ 4 ਤੇ ਟੱਕ ਲੱਗਿਆ, ਹੁਣ ਵੀ ਹੈ? ਹੁਣ ਵੀ 4 'ਚ ਟੱਕ ਲੱਗਾ। ਤੇ ਉਹ ਫਿਰ ਅਸੀਂ ਬੋਲ ਇਹ ਭਜਾਉਂਦੇ ਰਹੇ ਹਾਂ ਜੀ ਚਾਂਦ ਵੀ। ਫਿਰ ਚਾਂਦ ਦਾ ਵੀ ਅਸੀਂ ਇਹ ਕੀਤਾ ਵੀ ਅੱਲਾ ਦੀ ਰਾਹ ਤੇ ਅਸੀਂ ਕਾਦਰ ਨਾਲ ਜਿੰਦੇ ਤੱਕ ਦੌੜਿਆ। ਅੱਛਾ ਜੀ। ਉਹ ਫਿਰ ਉਸ ਤੋਂ ਅਗਲੇ ਸਾਲ ਅਸੀਂ ਚਾਂਦ ਵੀ ਖਰਾਬ ਹੋ ਗਿਆ ਥੋੜ੍ਹਾ ਜਿਹਾ ਜੀ। ਹਾਂਜੀ। ਉਹਦੇ ਘੁਟਨੇ ਨੂੰ ਮਸਲਾ ਬਣ ਗਿਆ ਤੇ ਉਹ ਅਸੀਂ ਬੜੀ ਟ੍ਰੀਟਮੈਂਟ ਕੀਤੀ, ਨਹੀਂ ਨਾ ਆਪਣੇ ਉਹ ਦੌੜਨ ਦੀ ਪੋਜੀਸ਼ਨ 'ਚ ਆਇਆ। ਅਸੀਂ ਫਿਰ ਉਹ ਵੀ ਅੱਲਾ ਦੀ ਰਾਹ ਤੇ ਕਰਤਾ। ਫਿਰ ਆ ਸਾਵਾ ਕਿਦੋਂ ਲਿਆ ਜੀ? ਤੇ ਸਾਵੇ ਨੂੰ ਲੈਣ ਨੂੰ 6 ਮਹੀਨੇ ਹੋਇਆ ਜੀ। ਇਹ ਮਾਸ਼ਾਅੱਲਾ 11 ਲੱਖ ਦਾ ਲਿਆ, 358 ਮੁਸਤਫਾ ਗੁਜਰ ਕੋਲ ਜੀ। ਅੱਛਾ ਜੀ। ਹਾਂਜੀ। ਇਹ ਕਿਹੜੀ ਕੰਨੀ ਦਾ ਜੀ ਸਾਵਾ? ਇਹ ਵੀ ਦੋਵਾਂ ਪਾਸੇ ਭਜਦਾ ਜੀ। ਅੱਛਾ, ਆਲਰਾਊਂਡਰ ਹੈ? ਹਾਂਜੀ। ਇਹ ਜਿੱਦਣ ਅਸੀਂ ਲੈ ਕੇ ਆਏ ਆ ਨਾ ਜੀ। ਤੁਸੀਂ ਆਪਣਾ ਦੋਵਾਂ ਦਾ ਜੋੜ ਬਣਾਇਆ ਜੀ? ਨਹੀਂ, ਹੁਣ ਅਸੀਂ ਮਸਤ ਬੋਲ ਵੀ ਡੱਕ ਕੀਤਾ ਜੀ। ਇੱਕ ਫੱਟੀ ਦੀ ਦੌੜ ਹੁੰਦੀ ਹੈ ਇੱਥੇ, ਅਸੀਂ ਮਸਤ ਨੂੰ ਫੱਟੀ ਭਜਾਉਂਦੇ ਹਾਂ ਹੁਣ। ਅੱਛਾ ਜੀ। ਤੇ ਉਹ 'ਚ ਤਕਰੀਬਨ 10-11 ਦੌੜਾਂ ਇਹਨੇ ਲਗਾਤਾਰ ਹੀ ਵਿਨ ਕੀਤੀਆਂ। ਅੱਛਾ ਜੀ। ਮਸਤ ਨੇ। ਤੇ ਹੁਣ ਇਹਨੂੰ ਅਸੀਂ ਫੱਟੀ ਭਜਾਉਂਦੇ ਆ ਤੇ ਜਿਹੜਾ ਸਾਵਾ ਇਹਨੂੰ ਅਸੀਂ ਰੇੜੇ 'ਚ ਭਜਾਉਂਦੇ ਆ। ਤੇ ਸਵਾਰ ਤੁਹਾਡੇ ਜੀ ਸਾਰੇ ਸਫ਼ਰ ਦੇ ਵਿੱਚ, ਜਿਹੜਾ ਤੁਸੀਂ ਸਫ਼ਰ 2012 ਤੋਂ ਲੈ ਕੇ ਵਲੈਤੀ ਤੋਂ ਲੈ ਕੇ ਹੁਣ ਤੱਕ ਦਾ ਮਸਤ ਦਾ ਸਾਵੇ ਤੱਕ ਦਾ ਸਫ਼ਰ ਕੀਤਾ, ਇਹਦੇ ਵਿੱਚ ਕਿਹੜੇ-ਕਿਹੜੇ ਸਵਾਰ ਤੁਹਾਡੇ ਨਾਲ ਜੁੜੇ ਰਹੇ ਜੀ?
ਸਾਡਾ ਜਿਹੜਾ ਪੱਕਾ ਸਵਾਰ ਹੈ ਜੀ ਉਹ ਸ਼ਾਹਦ ਹੈ ਜੀ। ਨਾਲ ਤੁਸੀਂ ਪਹਿਲੇ ਉਸਤਾਦ ਸਈਦ ਦਾ ਜ਼ਿਕਰ ਕੀਤਾ ਨਾ ਸੀ ਜੀ। ਉਸਤਾਦ ਸਈਦ ਸਾਡੇ ਪਹਿਲੇ ਵਲੈਤੀ ਤੱਕ ਸਵਾਰ ਰਹੇ ਆ। ਅੱਛਾ ਬਾਅਦ ਚੋਂ ਜੀ। ਹਾਂਜੀ ਦੂਸਰੇ ਬੋਲ ਫਿਰ ਸਾਡੇ ਨਾਲ ਉਹਨਾਂ ਨੇ ਹੱਥ ਨਹੀਂ ਚੁੱਕਦੇ, ਨਹੀਂ ਸੀ ਭਜਦੇ ਉਹਨਾਂ ਕੋਲ। ਅੱਛਾ ਜੀ। ਤੇ ਫਿਰ ਉਹ ਵੀ ਇਹਨਾਂ ਨੂੰ ਕੋਈ ਘਰੇਲੂ ਮਸਲੇ ਸੀ, ਨਹੀਂ ਸੀ ਜ਼ਿਆਦਾ ਟਾਈਮ ਦੇ ਸਕਦੇ। ਅੱਛਾ ਜੀ। ਤੇ ਉਹ ਵੀ ਥੋੜੇ ਜਿਹੇ ਪਿਛਾਂਹ ਹਟੇ, ਫਿਰ ਅਸੀਂ ਸ਼ਾਹਦ ਪੱਕਾ ਕਰ ਲਿਆ ਜੀ। ਤੇ ਜਦੋਂ ਦਾ ਉਸ ਤੋਂ ਬਾਅਦ ਫਿਰ ਸਾਡਾ ਸ਼ਾਹਦ ਹੀ ਸਵਾਰ ਪੱਕਾ ਰਿਹਾ ਜੀ। ਸਹੀ ਜੀ। ਹਾਂਜੀ। ਫਖਰੇ ਟੋਬਾ ਵਾਲਾ ਉਸਤਾਦ ਸ਼ਾਹਦ। ਫਖਰੇ ਟੋਬੇ ਵਾਲਾ ਉਹ ਪਾਰਟੀ ਵੀ ਹੈ ਜੀ ਅਲਹਮਦੁਲਿਲਾ। ਅੱਛਾ ਜੀ। ਤੇ ਉਹ ਸਵਾਰ ਵੀ ਸਾਡਾ ਪੱਕਾ ਜੀ। ਅੱਛਾ ਜੀ। ਹਾਂਜੀ। ਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜੀ ਤੁਹਾਡਾ ਕੀ ਇਰਾਦੇ ਆ ਗਾਂ ਅੱਗੇ ਮੈਦਾਨਾਂ ਦੇ ਵਿੱਚ ਜੀ? ਅਲਹਮਦੁਲਿਲਾ ਜੀ ਹਰ ਮੈਦਾਨ 'ਚ ਹੀ ਜਾਵਾਂਗੇ। ਹੁਣ ਮਸਤਨ ਤੁਸੀਂ ਥੋੜਾ ਜਿਹਾ ਪਿੱਛੇ ਕੀਤਾ ਨਾ ਜੀ, ਫੱਟੀ ਵਾਲੇ ਪਾਸੇ ਲਾਏ ਨੂੰ ਜੀ। ਅਸੀਂ ਫੱਟੀ ਵਾਲੀ ਲਾਈਨ ਚੇਂਜ ਕਰਤੀ ਆ ਜੀ। ਤੇ ਸਾਵਾ ਇਹ ਰੇੜੇ ਵਾਲੀ ਦੌੜ ਭਜਦਾ ਪਿਆ। ਅੱਛਾ ਜੀ। ਤੇ ਇਹ ਇਨਸ਼ਾਅੱਲਾ ਭਜਦਾ ਰਹੇਗਾ ਇਨਸ਼ਾਅੱਲਾ ਯਾਨੀ ਪੂਰੀ। ਮਸਤ ਹੁਣ ਆਊਟ ਕਰਤਾ ਤੁਸੀਂ ਇਧਰੋਂ? ਹਾਂਜੀ ਰੇੜੇ ਆਊਟ ਕਰਤਾ, ਇਹ ਫੱਟੀ ਵਾਲੀ ਸਾਈਡ ਤੇ ਆ। ਅੱਛਾ ਜੀ। ਹਾਂਜੀ। ਤੇ ਹੁਣ ਸਾਵੇ ਦੇ ਨਾਲ ਕੋਈ ਫਿਰ ਇਰਾਦਾ ਹੈ ਆਪਣੀ ਜੋਖ ਮੁਕੰਮਲ ਕਰਨ ਦਾ? ਇਨਸ਼ਾਅੱਲਾ ਕਰਾਂਗੇ ਜੀ। ਵੱਛਾ ਕੋਈ ਖੀਰਾ ਦੋਂਦਾ ਲਵਾਂਗੇ। ਅੱਛਾ ਜੀ। ਤੇ ਕੋਈ ਦੋਂਦਿਆਂ ਚੋਕੇ ਦੌੜੇ ਹੁਣ ਛਿੱਗਾ ਲੱਗਾ। ਸਹੀ ਜੀ। ਪਹਿਲੇ ਦੋਂਦਿਆਂ ਚੋਕੇ 'ਚ ਭਜਦਾ ਰਿਹਾ। ਅੱਛਾ ਜੀ। ਤੇ ਹੁਣ ਇਹ ਇਨਸ਼ਾਅੱਲਾ ਕੋਈ ਜੋਗ ਬਣਾ ਲੈਂਦੇ ਹਾਂ ਫਿਰ। ਇਹ ਤੁਸੀਂ 4 ਮਹੀਨੇ ਹੋ ਜੇ ਲੈ ਨੂੰ? 6 ਮਹੀਨੇ ਹੋ ਗਿਆ ਜੀ। ਅੱਛਾ ਕੋਈ ਤੁਸੀਂ ਆਪਣੇ ਕਿੱਲੇ ਤੇ ਲਿਆ ਕੇ ਦੌੜ ਭਜਾਈ ਸੀ ਇਹਦੇ ਨਾਲ? ਅਸੀਂ ਜਿੱਦਣ ਲਿਆ ਸ਼ਾਮੀ ਲੈ ਕੇ ਆਏ ਹਾਂ ਨਾ ਜੀ, ਸਵੇਰ ਹੀ ਅਸੀਂ ਆਪਣੇ ਦੌੜ ਜਿੱਤ ਲਿਆ। ਅੱਛਾ ਜੀ। ਜ਼ਿਲ੍ਹੇ ਫੈਸਲਾਬਾਦ ਦੌੜ ਸੀ ਤੇ 40 ਚੱਕ। ਇਹ ਕਿਹੜੀ ਕੈਟਾਗਰੀ ਦੇ ਜੀ? ਡਿਸਟ੍ਰਿਕਟ ਫੈਸਲਾਬਾਦ ਦੌੜ ਸੀ। ਉਹਦਾ ਓਪਨ ਸੀਗੇ ਟੱਗਿਆਂ ਵੱਲੋਂ? ਹਾਂਜੀ ਓਪਨ ਸੀ। ਅੱਛਾ ਜੀ ਠੀਕ। ਜਿਹੜੇ ਮਰਜ਼ੀ ਟੱਗ ਆ ਜਾਵੇ। ਹਾਂਜੀ। ਅੱਛਾ ਜੀ। ਇਹ ਕਿਹਦੇ ਨਾਲ ਜੋੜ ਬਣਾਇਆ ਸੀ ਇਹਦਾ ਤੁਸੀਂ? ਇਹ ਚੀਜ਼ਾਂ ਬੈਕਰੀ ਵਾਲਾ ਸੀ। ਅੱਛਾ ਇੱਕ ਨੁਮਾਨ ਜੱਟ ਉਹਨਾਂ ਦਾ ਜੀ। ਨੁਮਾਨ ਜੱਟ ਉਹਨਾਂ ਦਾ। ਅੱਛਾ ਉਹ ਕਿਹੜੀ ਕੰਨੀ ਤੇ ਲਾਇਆ ਸੀ ਜੀ? ਇਹ ਤੇ ਆਲਰਾਊਂਡਰ? ਇਹ ਥੱਲੇ ਭਜਾਇਆ ਸੀ ਤੇ ਉੱਤੇ ਭਜਾਇਆ ਸੀ। ਉਹ ਉੱਤੇ ਦਾ ਹੀ ਹੈ ਜੀ? ਉਹ ਵੀ ਕੀ ਆਲਰਾਊਂਡਰ? ਉਹ ਵੀ ਆਲਰਾਊਂਡਰ ਆ। ਉਹ ਵੀ ਦੋਵਾਂ ਸਾਡੇ ਨੇ ਭੱਜ ਜਾਂਦੇ। ਸਾਦ ਸ਼ਾਦ ਨੇ ਭਜਾਇਆ? ਹਾਂਜੀ ਸਾਦ ਸ਼ਾਦ ਨੇ। ਅੱਛਾ ਜੀ। ਤੇ ਮਾਸ਼ਾਅੱਲਾ ਕਾਫੀ ਅਸੀਂ ਕੋਈ 4-5 ਰੇੜਿਆਂ ਤੋਂ ਫਾਈਨਲ ਵਿਨ ਕੀਤਾ ਸੀ। ਅੱਛਾ ਜੀ। ਤੇ ਉਸ ਤੋਂ ਬਾਅਦ ਇਹਦਾ ਮਸਲਾ ਬਣ ਗਿਆ, ਕੋਈ ਰੱਸਾ ਜਿਹਾ ਫਿਰ ਗਿਆ। 3-4 ਮਹੀਨੇ ਰੈਸਟ ਹੀ ਰਹੀ ਆ। ਤੇ ਹੁਣ 2 ਮਹੀਨਿਆਂ 'ਚ ਅਸੀਂ ਕੋਈ 8-9 ਫਰਾਈਆਂ ਮਾਰੀਆਂ। ਤੇ 40 ਵਾਲੇ ਗਰਾਊਂਡ 'ਚ ਹੀ ਮਾਰਦੇ ਜੀ? ਨਹੀਂ ਅਸੀਂ 50 'ਚ ਵੀ ਇੱਕ ਫਖਰੇ ਟੋਬੇ ਨਾਲ ਮਾਰੀ ਆ, ਬਾਕੀ 40 'ਚ ਮਾਰੀਆਂ। ਅੱਛਾ ਫਖਰੇ ਟੋਬਾ ਨਾਲ ਇਹਦਾ ਜੋੜ ਕਿਹਦਾ ਬਣਿਆ ਜੀ? ਬਹੁਤ ਚੰਗਾ ਬਣਿਆ ਜੀ। ਕੋਈ ਹੈ ਗਾਂ ਇਰਾਦਾ ਫਖਰੇ ਟੋਬਾ ਨਾਲ ਜੋੜਨ ਦਾ ਜੀ? ਉਹਨਾਂ ਦਾ ਇੱਕ ਵਾਰ ਤੇ ਜੋੜ ਪੱਕਾ ਜੀ। ਅੱਛਾ ਜੀ। ਤੇ ਉਹਨਾਂ ਨੂੰ ਅਸੀਂ ਤੰਗ ਵੀ ਨਹੀਂ ਕਰਨਾ। ਅੱਛਾ ਜੀ। ਕਿਉਂਕਿ ਪਾਰਟੀ ਦੇ ਬੰਦਿਆਂ ਦਾ ਇਹੀ ਹੁੰਦਾ ਵੀ ਕਿਸੇ ਨੂੰ ਨਾ ਹੀ ਜ਼ਿਆਦਾ ਤੰਗ ਕਰਨ। ਸਹੀ ਜੀ। ਤੇ ਜਦੋਂ ਸਾਡਾ ਬੋਲ ਅਸੀਂ ਸਮਝ ਜਾਣਾ ਵੀ ਫਖਰੇ ਟੋਬੇ ਦੇ ਮੁਕਾਬਲੇ ਦਾ, ਤੇ ਇਨਸ਼ਾਅੱਲਾ ਅਸੀਂ ਉਹਨਾਂ ਨੂੰ ਲਾਜ਼ਮੀ ਤੰਗ ਕਰਾਂਗੇ। ਠੀਕ ਜੀ। ਹਾਂਜੀ। ਅਜੇ ਉਦੋਂ ਨੂੰ ਫਰਾਈ ਲਾਈ ਆ ਤੇ ਬੋਲ ਨੇ ਥੋੜੀ ਜਿਹੀ ਕੁੱਟ ਖਾਧੀ ਆ। ਅੱਛਾ ਤੇ ਜੀ। ਲੇਕਿਨ ਇਹ ਵੀ ਅਲਹਮਦੁਲਿਲਾ ਦਿਨੋਂ ਦਿਨ ਜਿਹੜੀ ਅਗਲੀ ਫਰਾਈ ਲਾਈ ਆ ਉਸ ਤੋਂ ਵੀ ਬਿਹਤਰ ਲਾਈ ਆ। ਅੱਛਾ ਹੁਣ ਤੁਸੀਂ 2 ਮਹੀਨੇ ਹੋ ਗਏ ਤੁਹਾਨੂੰ ਫਰਾਈਆਂ ਲਾਈਆਂ, ਕੋਈ ਮਹੀਨੇ 'ਚ 3 ਫਰਾਈਆਂ ਲਾਈਆਂ ਹੋਣਗੀਆਂ ਜੀ? ਹਾਂਜੀ 3-4 5-6 ਫਰਾਈਆਂ ਲਾਈਆਂ ਤੁਸੀਂ ਟੋਟਲ ਜੀ ਹੁਣ ਤੱਕ? ਹਰ 8 ਦਿਨ ਬਾਅਦ ਲਾਉਂਦੇ ਆ ਫਰਾਈ। ਅੱਛਾ ਕਿਹੜੇ ਬੈਲ ਨਾਲ ਤੁਸੀਂ ਫਰਾਈਆਂ ਲਾਈਆਂ ਜਿਸ ਦੀਆਂ? ਅਸੀਂ 2 ਕੁਤਰੂਵਾਲ ਦਾ ਵੈੜਾ 2 ਉਹਦੇ ਨਾਲ ਲਾਈਆਂ ਜੀ। ਅੱਛਾ ਜੀ। ਛਾਨੀ ਵਾਲਾ ਜੀ? ਛਾਨੀ ਵਾਲਾ। ਅੱਛਾ ਤੇ 2 ਫਰਾਈਆਂ ਲਾਈਆਂ ਅਸੀਂ ਆਪਣੇ ਬੰਬੂਆਂ ਮਜ਼ਰ ਵਾਲ ਨੀਲਾ। ਅੱਛਾ ਜੀ। ਉਹਦੇ ਨਾਲ ਮਾਰੀ ਆ। ਇੱਕ ਫਖਰੇ ਟੋਬੇ ਨਾਲ ਮਾਰੀ ਆ। ਤੇ ਇੱਕ ਅਗਲੇ ਦਿਨ ਫਰਾਈ ਮਾਰੀ ਆ ਅਸੀਂ ਆਪਣੇ ਮਲੰਗ 202 ਗੱਟੀ ਵਾਲੇ ਨਾਲ। ਅੱਛਾ ਜੀ। ਤੇ ਅੱਗੋਂ ਇਨਸ਼ਾਅੱਲਾ ਹੁਣ ਫੇਰ ਅਗਲੀ ਵਾਰ ਫੇਰ ਕੋਈ ਪ੍ਰੋਗਰਾਮ ਬਣਾ ਕੇ ਫਰਾਈ ਲਾਣੀ ਆ। ਤੇ ਤੁਹਾਡੇ ਜਿਹੜੇ ਤੁਸੀਂ 5-6 ਬੈਲ ਗਣਾਏ ਜਿਨ੍ਹਾਂ ਨਾਲ ਫਰਾਈਆਂ ਲੱਗੀਆਂ ਛਾਨੀ ਨਾਲ ਤੇ ਬੰਬੂ ਵਾਲੇ ਮਜ਼ਰ ਨਾਲ, ਹਾਂਜੀ। ਤੇ ਉਹਦੇ ਵਿੱਚੋਂ ਜੀ ਸਭ ਤੋਂ ਜ਼ਿਆਦਾ ਪਰਫਾਰਮੈਂਸ ਜੋੜ ਤੁਹਾਨੂੰ ਕਿਹੜਾ ਅੱਛਾ ਲੱਗਿਆ ਜੀ? ਇਹ ਮਜ਼ਰ ਵਾਲੇ ਨਾਲ ਤਸੀਬ ਗੁਜਰ ਵਾਲੇ ਨਾਲ ਜੋੜ ਚੰਗਾ ਰਿਹਾ ਜੀ। ਅੱਛਾ ਜੀ। ਹਾਂਜੀ ਇਹਦੇ ਨਾਲ ਕਾਫੀ ਅੱਛੀ ਫਰਾਈ ਲੱਗੀਆਂ। 2 ਫਰਾਈਆਂ ਦੋਵੇਂ ਬਿਹਤਰੀਨ ਲੱਗੀਆਂ। ਅੱਛਾ ਜੀ। ਹਾਂਜੀ। ਤੇ ਇਹ ਸਾਡੇ ਜ਼ੈਲ 'ਚ ਵੀ ਆਉਂਦੇ ਆ। ਤੇ ਜੇ ਕੋਈ ਦੌੜ ਆਈ ਤੇ ਇਨਸ਼ਾਅੱਲਾ ਭੱਜਾਂਗੇ ਵੀ ਤਸੀਬ ਗੁਜਰ ਨਾਲ। ਹਾਂਜੀ। ਤੇ ਭਾਜੀ ਜਿਹੜੇ ਵੀ ਸਾਡੇ ਭਰਾ ਬੈਲ ਦਾ ਸ਼ੌਕ ਕਰਦੇ ਆ, ਹਾਂਜੀ। ਤੇ ਬੈਲ ਦੇ ਸ਼ੌਕ ਕਰਨ ਵਾਲੀ ਦੀ ਦੁਨੀਆ ਦੇ ਵਿੱਚ ਇੱਕ ਬੈਲ ਦਾ ਅੱਛਾ ਨਾਂ ਗੁਜ਼ਰਿਆ ਜੀ, ਚੀਨਾ ਬੈਲ। ਹਾਂਜੀ। ਪਿਛਲੇ ਦਿਨਾਂ ਦੇ ਵਿੱਚ ਉਹ ਪੂਰਾ ਵੀ ਹੋਇਆ ਜੀ, ਅੱਲਾ ਨੂੰ ਪਿਆਰਾ ਹੋ ਗਿਆ। ਤੇ ਤੁਸੀਂ ਉਸ ਚੀਨੇ ਬੈਲ ਦੇ ਬਾਰੇ ਕੀ ਕਹੋਗੇ ਜੀ? ਉਹਨਾਂ ਦੇ ਜਿਹੜੇ ਸਰਫਰਾਜ਼ ਭਾਈ ਆ, ਉਹਨਾਂ ਦੇ ਓਨਰ, ਉਹਨਾਂ ਨਾਲ ਤੁਸੀਂ ਹਮਦਰਦੀ ਦਾ ਇਜ਼ਹਾਰ ਕਿੰਨਾ ਲਫ਼ਜ਼ਾਂ ਨਾਲ ਕਰੋਗੇ ਜੀ? ਅਸੀਂ ਜੀ ਉਹਨਾਂ ਨਾਲ ਗਮ 'ਚ ਬਰਾਬਰ ਸ਼ਰੀਕ ਆ। ਤੇ ਅਸੀਂ ਜਦੋਂ ਉਹ ਬੋਲ ਦਾ ਪਤਾ ਲੱਗਾ ਨਾ ਜੀ, ਅਸੀਂ 10 ਦਿਨ ਉਹਨਾਂ ਦਾ ਸੋਗ ਮਨਾਇਆ। ਲੇਕਿਨ ਅਸੀਂ ਕੋਈ 10 ਦਿਨਾਂ ਦੀ ਫਰਾਈ ਨਹੀਂ ਲਾਈ, ਕਿਉਂਕਿ ਉਹ ਚੈਂਪੀਅਨ ਬੋਲ ਰਿਹਾ ਜੀ 7-8 ਸਾਲ। ਅੱਛਾ ਜੀ। ਤੇ ਉਹਦੀ ਕਦਰ ਕਰਨੀ ਹਰ ਸ਼ਿਕਾਰੀ ਤੇ ਫਰਜ਼ ਸੀ, ਜਿੱਦਾਂ ਉਹਨਾਂ ਨੇ ਰੋਜ਼ ਕੁੱਟਿਆ। ਤੇ ਅਸੀਂ 10 ਦਿਨ ਕੋਈ ਫਰਾਈ ਨਹੀਂ ਲਾਈ ਜੀ। ਆਪਣੇ ਉਹਨਾਂ ਦਾ ਸੋਗ ਦਾ ਕੀਤਾ, ਉਹਨਾਂ ਨਾਲ ਵੀ ਫੋਨ ਕਰਕੇ ਵੀ ਉਹਨਾਂ ਨਾਲ ਅਸੀਂ ਹਮਦਰਦੀ ਦਾ ਅਫਸੋਸ ਦਾ ਇਜ਼ਹਾਰ ਕੀਤਾ। ਹਾਂਜੀ। ਤੇ ਇਨਸ਼ਾਅੱਲਾ ਜਾਣਾ ਵੀ ਅਸੀਂ ਕੱਲ੍ਹ ਨਹੀਂ ਤੇ ਪਰਸੋਂ, ਤੇ ਉਹਨਾਂ ਕੋਲ ਜਾ ਕੇ ਵੀ ਇਨਸ਼ਾਅੱਲਾ ਅਫਸੋਸ ਕਰਕੇ ਆਉਣਾ। ਅੱਛਾ ਜੀ। ਹਾਂਜੀ। ਤੇ ਭਾਜੀ ਇਸ ਟਾਈਮ ਦੇ ਵਿੱਚ ਤੁਹਾਡੇ ਕੋਲ ਆਪਣੇ ਤੇ ਹੈ ਨਾ ਮਸਤ ਸਾਵਾ ਬੈਲ, ਹਾਂਜੀ। ਤੇ ਤੁਹਾਡਾ ਗਰੁੱਪ ਵੀ ਫਖਰੇ ਟੋਬਾ ਵਾਲਾ ਗਰੁੱਪ ਆ। ਹਾਂਜੀ। ਓਵਰਆਲ ਜੀ ਇਸ ਟਾਈਮ ਸਾਡੇ ਪੂਰੇ ਪੰਜਾਬ ਦੇ ਵਿੱਚ ਹਾਂਜੀ। ਕਿਹੜੇ ਕੋਈ ਬੈਲ ਨਾਮਵਰ ਆ ਜੀ? 5-6 ਬੈਲ ਜਿਨ੍ਹਾਂ ਨੂੰ ਤੁਸੀਂ ਪਹਿਲੇ ਨੰਬਰਾਂ ਤੇ, ਜਿਨ੍ਹਾਂ ਨੂੰ ਪਸੰਦੀਦਾ ਬੈਲ ਤੁਸੀਂ ਤੁਹਾਡੇ ਜੀ 5-6 ਬੈਲ ਕੋਈ ਦੱਸੋ ਜੀ ਸਾਨੂੰ। ਫਖਰੇ ਟੋਬਾ ਜੀ, ਫਖਰੇ ਪੰਜਾਬ ਕਬੂਤਰੀ ਜੀ, ਕਬੂਤਰੀ ਆਪਣੇ ਜਮਸ਼ੇਦ ਗੁਜਰਾ ਕਬੂਤਰਾ ਜੀ, ਲੱਡੂ ਵੈਲ ਜੀ। ਹਾਂਜੀ। ਤੇ ਆਪਣੇ ਲਾੜਾ ਅੜਬਾਂ ਵਾਲਾ ਢੇਰੀ ਵਾਲਾ। ਹਾਂਜੀ।
ਤੇ ਉਸ ਤੋਂ ਇਲਾਵਾ ਆਪਣੇ ਇੱਥੇ ਸਾਡੇ ਜ਼ਿਲ੍ਹੇ 'ਚ ਵੀ ਆ ਜਾਂਦੇ ਆ 2-3 ਬੋਲਦਾ ਐਂਡ ਕੀ ਨਾਮ ਹੈ ਚੇਅਰਮੈਨ ਇਹਨਾਂ ਦਾ ਬੋਗੜਾਂ ਵਾਲਾ ਜਿਗਰ ਬੈਲ, ਉਹ ਵੀ ਪਹਿਲੇ ਨੰਬਰਾਂ ਦੇ ਬੋਲ। ਹਾਂਜੀ ਉਹ ਵੀ ਮਾਸ਼ਾਅੱਲਾ ਪਹਿਲੇ ਨੰਬਰਾਂ ਦੇ ਬੋਲ। ਹਾਂਜੀ ਇਹ ਇਨਸ਼ਾਅੱਲਾ ਬੋਲਦੇ ਜਿਹੜੇ ਆ ਜੀ ਪੰਜਾਬ ਲੈਵਲ ਦੇ ਪਹਿਲੇ ਨੰਬਰਾਂ ਦੇ ਬੋਲਦਾ। ਅੱਛਾ ਜੀ। ਹਾਂਜੀ ਅੱਛਾ ਭਾਜੀ, ਇਹ ਤੇ ਸਾਡੇ ਨਾਲ ਜੀ ਜਿਹੜੇ ਇਸ ਟਾਈਮ ਪਹਿਲੇ ਨੰਬਰਾਂ ਦੇ ਆ ਵੱਡੇ ਜਵਾਨ ਆ ਫੁੱਲ ਜੀ, ਇਸ ਟਾਈਮ ਪਹਿਲੇ ਨੰਬਰਾਂ ਵਾਲੇ ਬੈਲ ਆ। ਹਾਂਜੀ ਅੱਛਾ, ਹੁਣ ਤੁਸੀਂ ਕਾਫੀ ਟਾਈਮ ਹੋ ਗਿਆ ਕਿ ਦੌੜਾਂ ਨਹੀਂ ਹੋਈਆਂ ਹਾਂਜੀ ਲਾਕਡਾਊਨ ਦੀ ਵਜ੍ਹਾ ਤੋਂ, ਬਿਲਕੁਲ। ਤੇ ਉਹ ਜਦੋਂ ਦੌੜ ਹੁੰਦੀਆਂ ਨਾ ਜੀ ਫਿਰ ਪਤਾ ਲੱਗਦਾ ਹੈ ਕਿ ਕਿੰਨੇ ਪਾਣੀ ਦੇ ਵਿੱਚ ਆ ਕੋਈ ਚੀਜ਼, ਲੇਕਿਨ ਫਰਾਈਆਂ ਵੀ ਹੁੰਦੀਆਂ ਜੀ, ਫਰਾਈਆਂ ਤੁਸੀਂ ਆਪਣੀਆਂ ਵੀ ਲਾਉਂਦੇ ਆ, ਲੋਕਾਂ ਦੀਆਂ ਵੀ ਦੇਖਦੇ ਆ। ਅੱਛਾ, ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਬੱਚੇ ਆ ਕੋਈ ਦੋਂਦੇ ਆਪਣਾ ਖੀਰੇ, ਆਉਣ ਵਾਲੇ ਟਾਈਮ ਦੇ ਵਿੱਚ ਕਿਹੜੇ ਚੰਗੇ ਆ ਜੀ ਜਿਨ੍ਹਾਂ ਦੀਆਂ ਤੁਸੀਂ ਫਰਾਈਆਂ ਦੇਖ ਕੇ ਅੰਦਾਜ਼ਾ ਲਾਇਆ ਜੀ, ਕਿਉਂਕਿ ਦੌੜਾਂ ਤੇ ਹੋਈਆਂ ਨਹੀਂ। ਹਾਂਜੀ ਫਰਾਈਆਂ ਤੋਂ ਤੁਹਾਡਾ ਤਜਰਬਾ ਕੀ ਕਹਿੰਦਾ ਜੀ? ਫਰਾਈਆਂ ਦੇ ਇੱਕ ਕੁਤਰੂ ਵਾਲਾ ਬੱਚਾ ਜੀ ਬਾਜ਼ ਛਾਨੀ ਗੁਜਰ ਵਾਲਾ। ਅੱਛਾ ਜੀ। ਉਹ ਵੀ ਪਹਿਲੇ ਨੰਬਰਾਂ ਦਾ ਬੱਚਾ ਹੈ। ਫੈਸਲਾਬਾਦੋਂ ਆਪਣੇ ਮਲੰਗ ਜਿਹਦੇ ਨਾਲ ਅਸੀਂ ਫਰਾਈ ਲਾਈ ਆ, ਉਹ ਵੀ ਪਹਿਲੇ ਨੰਬਰਾਂ ਵਾਲਾ ਚੋਗਾ ਵੈੜਾ ਜੀ। ਤੇ ਇੱਕ ਆਪਣੇ ਅਕਬਰ ਗੁੱਜਰ ਕੋ ਵੈੜਾ, ਉਹ ਵੀ ਪਹਿਲੇ ਨੰਬਰਾਂ ਵਾਲਾ ਸਾਡੇ ਜ਼ਿਲ੍ਹੇ 'ਚ। ਤੇ ਉਹ ਜਿੰਨਾ ਕੋ ਅਸੀਂ ਅਕਬਰ ਅਕਬਰ ਜੀ, ਅਲੀ ਅਕਬਰ, ਉਹ ਤਾਹਰ ਬਸਰੇ ਕੋਲ ਜਿਹੜਾ ਉਹਨਾਂ ਲਿਆਂਦਾ ਜੀ। ਹਾਂਜੀ ਹਾਂਜੀ ਬਿਲਕੁਲ। ਉਸ ਤੋਂ ਇਲਾਵਾ ਜਿੰਨਾ ਕੋ ਅਸੀਂ ਲਿਆਂਦਾ ਨਾ ਜੀ ਸਾਵਾ ਵੈੜਾ ਮੁਸਤਫਾ ਗੁੱਜਰ ਕੋ, ਹਾਂਜੀ, ਉਹਨਾਂ ਕੋ ਵੈੜਾ ਤਗੜਾ ਦੋਂਦਾ ਵੈੜਾ ਜੀ। ਅੱਛਾ ਜੀ। ਹਾਂਜੀ ਜਾਨੀ ਇਹ ਚਾਰ ਕਬੇੜੇ ਨਾ ਆਪਣੇ ਜਿਹੜੇ ਆਉਣ ਵਾਲੇ ਟਾਈਮ ਦੇ ਚੈਂਪੀਅਨ ਆ ਜੀ ਤੁਹਾਡੀ ਨਜ਼ਰ 'ਚ ਜੀ, ਜਿਹੜੇ ਮੇਰੀ ਨਜ਼ਰ 'ਚ ਆ। ਬਾਕੀ ਹਰ ਬੰਦੇ ਦਾ ਆਪਣਾ ਤਜਰਬਾ। ਅੱਛਾ ਜੀ। ਹਾਂਜੀ ਅੱਛਾ ਭਾਜੀ, ਹੁਣ ਅਸੀਂ ਦੇਖੀਏ ਅੱਜ 10-12 ਸਾਲ ਤੋਂ ਹਾਂਜੀ ਬੈਲ ਨਾਮਵਰ ਹੁੰਦੇ ਰਹੇ ਜ਼ਿਲ੍ਹਾ ਫੈਸਲਾਬਾਦ ਦੇ ਵੀ, ਟੋਬਾ ਟੇਕ ਸਿੰਘ ਦੇ ਵੀ, ਹਾਂਜੀ ਲੇਕਿਨ ਜਿਹੜੇ ਸਵਾਰ ਆ ਸਾਡੇ ਜਿਹੜੇ ਰਾਈਡਰ ਆ ਹਾਂਜੀ ਉਹ ਸਾਡੇ ਫੈਸਲਾਬਾਦ ਦੇ ਰਹੇ ਜੀ, ਜਿਸ ਤਰ੍ਹਾਂ ਉਸਤਾਦ ਗਾਮੂ ਰਿਹਾ, ਲਾਖਾ ਡੋਗਰਾਂ ਵਾਲਾ ਤੇ ਚੀਨਾ ਬੈਲ। ਹਾਂਜੀ ਔਰ ਜਿਹੜਾ ਇਹਨਾਂ ਦਾ ਜੋੜ ਐਸਾ ਜੋੜ ਕੇ ਇਹਨੂੰ ਹਰ ਬੰਦਾ ਹੀ ਕਹਿੰਦਾ ਕਿ ਜਿੰਨਾ ਵੀ ਭੱਜੇ ਪਰਫੈਕਟ ਜੋੜ ਅੱਛਾ ਰਿਹਾ ਜੀ। ਹਾਂਜੀ ਇਸ ਤੋਂ ਬਾਅਦ ਫਿਰ ਉਸਤਾਦ ਸ਼ਹਾਦ ਫਖਰੇ ਟੋਬਾ ਤੇ ਆ ਗਿਆ ਜੀ, ਹਾਂਜੀ ਚੀਨੇ ਤੇ ਵੀ ਰਿਹਾ ਤੇ ਫਖਰੇ ਟੋਬਾ ਦੇ ਦੋਵਾਂ ਦੇ, ਫਿਰ ਫਖਰੇ ਟੋਬਾ ਦੇ ਨਾਲ ਹੋਰ ਜੋੜ ਬਣਦੇ ਰਹੇ। ਜਿਹੜੀ ਇਹ ਫਖਰੇ ਟੋਬਾ ਵੀ ਚੈਂਪੀਅਨ ਹੁੰਦਾ ਰਿਹਾ, ਉਹਦਾ ਸਵਾਰ ਉਸਤਾਦ ਸ਼ਹਾਦ, ਉਹ ਵੀ ਜ਼ਿਲ੍ਹਾ ਫੈਸਲਾਬਾਦ ਦਾ। ਫਿਰ ਉਹਦੇ ਵਿੱਚ ਉਸਤਾਦ ਅਕਰਮ ਵੀ ਰਿਹਾ ਜੀ ਜ਼ਰਬ ਤੇ, ਲਾਖਾ ਪਠਾਣਾ ਵਾਲਾ ਜੀ, ਇੱਥੇ ਚੈਂਪੀਅਨ ਹੋਇਆ ਜੀ ਕਈ ਵਾਰ, ਇਹ ਵੀ ਸਾਡੇ ਜ਼ਿਲ੍ਹਾ ਫੈਸਲਾਬਾਦ ਦਾ ਹੀ। ਫਿਰ ਉਹ ਲਾਸਟ ਟਾਈਮ ਉਸਤਾਦ ਸ਼ੀਰਾ ਹੋਇਆ ਚੈਂਪੀਅਨ ਜੀ, ਲੱਡੂ ਬੈਲ ਤੇ ਲਾੜਾ ਬੈਲ। ਤੇ ਉਹ ਜਾਨੀ ਜਿਹੜੇ ਬੈਲ ਆ ਉਧਰ ਵੀ ਚੈਂਪੀਅਨ ਹੁੰਦੇ ਰਹੇ, ਇੱਧਰ ਵੀ, ਲੇਕਿਨ ਜਿਹੜਾ ਸਵਾਰ ਆ 10 ਸਾਲਾਂ ਤੋਂ ਨਾ ਜੀ ਇਹ ਰੂਜ ਜਿਹੜਾ ਨਾ ਆਪਣੇ ਜ਼ਿਲ੍ਹਾ ਫੈਸਲਾਬਾਦ ਤੇ ਆ ਜੀ। ਹਾਂਜੀ ਅਲਹਮਦੁਲਿਲਾ ਜੀ, ਫੈਸਲਾਬਾਦ ਦੇ ਲੋਕ ਮਿਹਨਤੀ ਬਹੁਤ ਜ਼ਿਆਦਾ ਤੇ ਸ਼ੌਕ ਵੀ ਪੂਰਾ ਪਰਫੈਕਟ ਕਰਦੇ ਆ, ਜਿਹੜਾ ਸ਼ੌਕ ਕਰਨ ਦਾ ਹੱਕ ਹੈ। ਤੇ ਇਸ ਕਰਕੇ ਫਿਰ ਮਿਹਨਤ ਅੱਲਾਹ ਪਾਕ ਵੀ ਕਾਮਯਾਬ ਕਰਦਾ ਜੀ, ਤਾਂ ਕਰਕੇ ਫਿਰ ਚੈਂਪੀਅਨ ਤੇ ਬਣਨਾ ਹੀ ਆ ਜੀ। ਅੱਛਾ ਭਾਜੀ, ਤੁਸੀਂ 2010 ਤੋਂ ਲੈ ਕੇ ਪ੍ਰੋਪਰ ਬੈਲ ਰੇਸ ਦਾ ਸ਼ੌਕ ਸ਼ੁਰੂ ਕੀਤਾ। ਪਹਿਲੇ ਵੀ ਤੁਸੀਂ ਇਸ ਸ਼ੌਕ ਤੋਂ ਕੋਈ ਦੂਰ ਨਹੀਂ ਸੀ ਹੈਗੇ, ਬੈਲਾਂ ਦੇ ਨਾਲ ਤੁਸੀਂ ਜੁੜੇ ਸੀ, ਮਾਲ ਮਵੇਸ਼ੀ ਸ਼ੁਰੂ ਤੋਂ ਰੱਖਦੇ, ਬਲਕਿ ਤੇ ਵਿਰਾਸਤ ਹੈ ਨਾ ਜੀ, ਵਿਰਾਸਤ ਹੈ ਬਿਲਕੁਲ, ਇਹ ਤੋਂ ਬਗੈਰ ਤੇ ਨਹੀਂ ਨਾ ਗੁਜ਼ਾਰਾ ਜੀ, ਮਜ਼ਾ ਨਹੀਂ ਆਉਂਦਾ ਜ਼ਿੰਦਗੀ ਦਾ ਜੀ। ਹਾਂਜੀ 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 ਤੇ ਸ਼ੌਕ ਤੁਸੀਂ ਤੁਹਾਡੇ ਦਾਦਾ ਜੀ ਕਰਦੇ ਰਹੇ, ਕਿਰਲੇ ਦਾ ਇੱਕ ਬੜੇ ਇਵੈਂਟ ਕਰਵਾਉਂਦੇ ਰਹੇ, ਸੁਹਾਗਾ ਰੇਸ ਦਾ ਤੁਸੀਂ ਕਰਦੇ ਰਹੇ ਸ਼ੌਕ, ਤੁਹਾਡੇ ਵਡੇਰੇ ਜੀ ਬਜ਼ੁਰਗ ਤੁਹਾਡੇ। ਤੇ ਜਿਹੜਾ ਜੀ ਬੈਲ ਰੇਸ ਦੇ ਵਿੱਚ ਆ ਕੇ ਤੁਸੀਂ ਖੁਦ ਬਾਗ ਦੌੜ ਜਿਹੜੀ ਤੁਹਾਡੇ ਹੱਥ 'ਚ ਆ ਗਈ, ਸਾਰਾ ਤੁਸੀਂ ਮੈਨੇਜ ਕਰਦੇ ਰਹੇ, ਪਹਿਲੇ ਤਾਂ ਵੱਡੇ ਕਰਦੇ ਸੀ ਨਾ ਜੀ, ਤੇ ਹੁਣ ਤੁਸੀਂ ਕੀ ਐਕਸਪੀਰੀਅੰਸ ਰੱਖਦੇ ਆ ਕਿ ਬੈਲ ਦੀ ਸੇਵਾ ਦਾ, ਬੈਲ ਦੀ ਖੁਰਾਕ ਦਾ, ਇਹਦੀ ਪ੍ਰੈਕਟਿਸ ਤੁਸੀਂ ਕਿਸ ਤਰ੍ਹਾਂ ਮੈਨੇਜ ਕੀਤੀ ਜੀ? ਪਹਿਲੇ ਨੰਬਰ ਵਾਲੇ ਤੁਹਾਡੇ ਕੋਲ ਰਹੇ ਜੀ ਬੈਲ ਵਲੈਤੀ, ਜਿਸ ਤਰ੍ਹਾਂ ਚਾਂਦ ਮਸਤਾ ਆ ਗਿਆ, ਸਾਵਾ ਆ ਗਿਆ, ਇੱਥੋਂ ਤੱਕ ਜੀ ਤੁਸੀਂ ਇਹਨਾਂ ਨੂੰ ਮੈਨੇਜ ਕਿਸ ਤਰ੍ਹਾਂ ਕਰਦੇ ਆ, ਖੁਰਾਕ ਨੂੰ, ਪ੍ਰੈਕਟਿਸ ਨੂੰ? ਇਹ ਅਸੀਂ ਤਕਰੀਬਨ ਹਰ ਲਿਹਾਜ਼ ਨਾਲ ਹੀ ਮੈਨੇਜ ਕਰ ਰਹੇ ਹਾਂ ਜੀ, ਕਿਉਂਕਿ ਸਿਸਟਮ ਹੀ ਹੁਣ ਮਾਸ਼ਾਅੱਲਾ ਠੀਕ ਹੈ, ਬਾਹਰ ਕੋਈ ਆਮਦਨ ਵੀ ਆਈ ਜਾ ਰਹੀ ਹੈ ਤੇ ਖੁਰਾਕ ਦਾ ਵੀ ਮੈਨੇਜ ਹੋ ਰਿਹਾ ਹੈ। ਤੇ ਲੇਕਿਨ ਪਿੰਡ ਵੀ ਸਾਨੂੰ ਬਹੁਤ ਜ਼ਿਆਦਾ ਸਪੋਰਟ ਕਰਦਾ ਜੀ, ਫਰਾਈ ਨਾ ਜਾਣਾ, ਮੁੰਡਿਆਂ ਨੇ ਢੱਗਾ ਮਿਲਾਉਣਾ, ਇਹ ਸਾਰੀ ਬਾਗ ਦੌੜੇ ਕਰਦੇ ਆ। ਤੇ ਜਿਹੜਾ ਆਪਣੇ ਬੋਲ ਫੇਰਨਾ ਉਹ ਅਸੀਂ ਸਿਰ ਨਾਲ ਫੇਰਨੇ ਆ। ਇਹ ਮੁੰਡਾ ਰੱਖਿਆ ਜੀ ਅਬਦੁੱਲਾ ਚਿਹਰਾ, ਅੱਛਾ ਜੀ, ਇਹ ਜਦੋਂ ਦਾ ਵਲੈਤੀ ਬੋਲਦਾ ਉਦੋਂ ਦਾ ਸਾਡੇ ਨਾਲ ਹੀ ਆ ਜੀ, ਸ਼ੋਅ ਕਰਦਾ ਪਿਆ। ਜ਼ਬੈਰ ਜੀ? ਹਾਂਜੀ ਅੱਛਾ ਜੀ, ਇਹ ਸਾਡਾ ਸਮਝ ਲਓ ਵੀ ਭਰਾ ਹੀ ਬਣ ਗਿਆ ਦਾ। ਬਿਲਕੁਲ ਜੀ। ਤੇ ਇਹਦੇ ਸਿਰ ਤੇ ਸਾਰਾ ਸ਼ੋਅ ਕਰਨੇ ਪਏ ਆ, ਸਾਰੀ ਬਾਗ ਦੌੜੇ ਹੀ ਕਰਦਾ ਪਿਆ। ਬਾਕੀ ਅਲਹਮਦੁਲਿਲਾ ਪੈਸੇ ਵੱਲੋਂ ਵੀ ਠੀਕ ਆ, ਖੁਰਾਕ ਵੱਲੋਂ ਵੀ ਕਦੀ ਕਮੀ ਨਹੀਂ ਆਉਣ ਦਿੱਤੀ। ਤੇ ਬਾਕੀ ਜਿਹੜੀ ਮਿਹਨਤ ਆ ਉਹ ਪਿੰਡ ਦੇ ਮੁੰਡੇ ਨਾਲ ਕਰਵਾਉਂਦੇ ਪਏ ਆ। ਖੁਰਾਕ ਤੁਸੀਂ ਭਾਜੀ ਕਿੱਦਾਂ ਦਿੰਦੇ ਰਹੇ ਜੀ ਵਲੈਤੀ ਨੂੰ, ਤੇ ਹੁਣ ਇਹਨਾਂ ਨੂੰ ਕੋਈ ਖੁਰਾਕ ਦੇ ਵਿੱਚ ਫਰਕ ਆ ਜਾਂ ਨਹੀਂ? ਵਲੈਤੀ ਬੋਲ ਥੋੜ੍ਹਾ ਜਿਹਾ ਗਰਮ ਸੀ ਤਸੀਰ ਦਾ ਜੀ, ਉਹਨੂੰ ਅਸੀਂ ਠੰਡੀ ਖੁਰਾਕ ਦਿੰਦੇ ਰਹੇ ਆ, ਜ਼ਿਆਦਾ ਗਰਮ ਨਹੀਂ ਕਰਦੇ ਰਹੇ। ਅੱਛਾ ਜੀ। ਤੇ ਜਿਹੜੇ ਦੂਸਰੇ ਬੋਲਦਾ ਇਹ ਸਾਰੇ ਸਾਡੇ ਕੋਲ ਦੇਸੀ ਆਏ ਆ, ਹਾਂਜੀ, ਇਹਨਾਂ ਨੂੰ ਹਰ ਦੌੜ ਹੀ ਗਰਮ ਕਰਕੇ ਭਜਾਉਣਾ ਪੈਂਦਾ। ਇਹਨਾਂ ਤੇ ਉਹਦੀ ਖੁਰਾਕ 'ਚ ਕੋਈ ਫਰਕ ਰਿਹਾ ਜੀ। ਅੱਛਾ ਜੀ। ਹਾਂਜੀ, ਤੇ ਉਹਦੀ ਖੁਰਾਕ ਤੁਸੀਂ ਕੀ ਦਿੰਦੇ ਸੀ ਵਲੈਤੀ ਨੂੰ ਜੀ? ਉਹਨੂੰ ਤੇ ਮਾਸ਼ਾਅੱਲਾ ਕਾਫੀ ਦਿੰਦੇ ਰਹੇ ਆ, ਆਪਣੇ ਵੰਡਾ ਉਹਦਾ ਤਿਆਰ ਕਰਦੇ ਰਹੇ ਆ ਜੀ, ਘਰ ਦੀ ਦੈੜ ਜੀ, ਘਰ ਦੀ ਦੈਟ। ਤੇ ਉਸ ਤੋਂ ਇਲਾਵਾ ਦੁੱਧ 3-4 ਕਿਲੋ ਜਿੰਨਾ ਆਪ ਪੀ ਲੈਂਦਾ ਸੀ, ਘਿਓ ਪਾਈਆ ਜਿੰਨਾ ਵੀ ਮਤਲਬ ਹਜ਼ਮ ਕਰਦਾ ਸੀ ਉਨੀ ਖੁਰਾਕ ਦੇ ਜਾਂਦੇ ਸੀ। ਮਰੱਬਾ 8-10 ਦਾਣੇ ਡੇਲੀ ਖਾਂਦਾ ਸੀ ਉਹ।
ਤੇ ਇੱਕ ਫੇਰਦੇ ਸੀ, ਪ੍ਰੈਕਟਿਸ ਕਰਦੇ ਸੀ ਸੁਬਾਹ ਰੈਗੂਲਰ ਜਾਂ ਕਿਤੇ ਹਫਤੇ 'ਚ 1-2 ਦਿਨ ਜੀ? ਨਹੀਂ, ਰੈਗੂਲਰ ਹੀ ਪ੍ਰੈਕਟਿਸ ਜਾਂਦੀ ਸੀ। ਕਿੰਨੇ ਕੁ ਮਰਬੇ ਫੇਰਦੇ ਸੀ ਜੀ? ਅਸੀਂ ਤਕਰੀਬਨ 20 ਤੋਂ 25 ਮਰਬੇ ਫੇਰਦੇ ਰਹੇ ਹਾਂ। ਮੋਟਰਸਾਈਕਲਾਂ ਵੀ ਫਿਰ ਜਾਂਦਾ ਰਿਹਾ ਉਹ, ਤੇ ਰੇੜੇ ਵੀ ਫੇਰ ਲੈਂਦੇ ਰਹੇ ਹਾਂ ਅਸੀਂ। ਤੰਗ ਬਿਲਕੁਲ ਨਹੀਂ ਸੀ ਕਰਦਾ, ਨਾ ਇਹਨਾਂ ਬੋਲਣਾ ਤੰਗ ਕੀਤਾ। ਉਹ ਕਾੜਾ ਕੂੜਾ ਜਦੋਂ ਜਦ ਤੁਸੀਂ ਘਿਓ ਦਿੰਦੇ ਸੀ ਦੁੱਧ 'ਚ ਗਰਮ ਕਰਕੇ ਇਦਾਂ ਹੀ ਪੀ ਲੈਂਦੇ ਸੀ, ਨਾਲ ਨਾ ਦੇਣਾ ਪੈਂਦਾ ਸੀ ਵਿਲਾਇਤੀ ਨੂੰ ਜੀ? ਦੁੱਧ ਪੀ ਲੈਂਦਾ ਸੀ ਆਪ ਹੀ, ਤੇ ਕਾੜਾ ਦੇਣਾ ਪੈਂਦਾ ਸੀ ਨਾਲ ਕਿਉਂਕਿ ਉਹ 'ਚ ਮਸਾਲੇ ਕੋੜੇ ਹੁੰਦੇ ਸੀ। ਤੇ ਬਾਅਦ 'ਚ ਚਾਂਦ ਦਾ ਜੀ? ਉਹ ਵੀ ਇਹੀ ਸੇਮ ਸਿਸਟਮ ਸਾਰੇ ਜਾਨਵਰਾਂ ਦੇ ਜਿਹੜੇ ਲੱਗ ਜਾਂਦੇ ਨੇ ਦੌੜਾਂ ਤੇ, ਕਿਉਂਕਿ ਡੇਲੀ ਰੂਟੀਨ ਬਣ ਜਾਂਦੀ ਆ, ਤੇ ਫਿਰ ਦੁੱਧ ਤੇ ਆਪ ਹੀ ਪੀ ਜਾਂਦੇ ਆ, ਬਾਕੀ ਮਸਾਲੇ ਦੇਣੇ ਪੈਂਦੇ ਆ ਨਾਲ। ਅੱਛਾ ਜੀ। ਹਾਂਜੀ। ਤੇ ਤੁਸੀਂ ਐਂਡ ਦੇ ਉੱਤੇ ਜੀ ਆਪਣੇ ਸ਼ੌਕੀਨ ਭਰਾਵਾਂ ਨੂੰ ਕੀ ਪੈਗਾਮ ਦੋਗੇ ਜਿਹੜੇ ਤੁਹਾਨੂੰ ਦੇਖ ਰਹੇ ਆ, ਤੁਹਾਨੂੰ ਸੁਣ ਰਹੇ ਆ ਜੀ? ਅਸੀਂ ਪੈਗਾਮ ਇਹ ਦੇਵਾਂਗੇ ਜੀ, ਜਿਹੜੇ ਇਹ ਮੁੰਡੇ ਲੁੰਡਬਾਜ਼ੀ ਕਰਦੇ ਆ, ਬਾਜ਼ਾਰਾਂ 'ਚ ਖਲੋਂਦੇ ਆ, ਉਹਦੇ ਨਾਲੋਂ ਬਿਹਤਰ ਆ ਵੀ ਆਪਣਾ ਸ਼ੌਕ ਕਰ ਲੇ। ਜਾਨਵਰ ਦੀ ਖਿਦਮਤ ਕਰਨਾ ਵੈਸੇ ਵੀ ਨਬੀਆਂ ਪੈਗੰਬਰਾਂ ਤੋਂ ਆਇਆ, ਇਹਨਾਂ ਨਾਲ ਪਿਆਰ ਕਰਨਾ, ਜਾਨਵਰਾਂ ਨਾਲ ਇਹਨਾਂ ਦੀ ਖਿਦਮਤ ਕਰਨਾ, ਤੇ ਅੱਲਾਹ ਪਾਕ ਵੀ ਖੁਸ਼ ਹੁੰਦਾ ਹੈ ਜੀ। ਬਜਾਏ ਕਿ ਬਾਜ਼ਾਰਾਂ 'ਚ ਭੁੰਡੀ ਕਰਨ ਤੋਂ ਆਪਣੇ ਉਹ ਕੀ ਹੁੰਦੀ ਹੈ ਭਾਜੀ? ਉਹ ਤੇ ਸਾਰਿਆਂ ਨੂੰ ਪਤਾ ਜੀ ਭੁੰਡੀ ਕੀ ਹੁੰਦੀ ਆ, ਹੁਣ ਤੇ ਬੱਚੇ ਵੀ। ਹਾਂਜੀ। ਅੱਛਾ ਜੀ। ਤੇ ਇਹੀ ਕਵਾਂਗੇ ਜੀ, ਇਹ ਸ਼ੌਕ ਬਿਹਤਰ ਆ। ਹਾਂਜੀ ਹਾਂਜੀ। ਤੇ ਚਲੋ ਬੰਦਾ ਆਪਣੇ ਜਾਨਵਰਾਂ ਦੀ ਵੀ ਖਿਦਮਤ ਕਰਦਾ ਤੇ ਆਪਣਾ ਵੀ ਟਾਈਮ ਅੱਛਾ ਗੁਜ਼ਰ ਜਾਂਦਾ। ਤੇ ਅੱਛਾ ਭਾਜੀ, ਤੁਸੀਂ ਹੁਣ ਗੱਲ ਕਰ ਰਹੇ ਸੀ ਵੀ ਦੌੜ ਕਰਾਉਂਦੇ ਆ ਅਸੀਂ ਹਰ ਸਾਲ ਸਾਲਾਨਾ, ਤੇ ਪਿਛਲੇ ਸਾਲ ਵੀ ਕਰਵਾਈ ਸੀ ਕਿ ਨਹੀਂ ਜੀ? ਸਾਡੀ ਸਾਲਾਨਾ ਹੀ ਦੌੜ ਹੁੰਦੀ ਆ ਜੀ, ਪਿਛਲੇ ਸਾਲ ਹੋਈ ਸੀ, ਤੇ ਇਸ ਸਾਲ ਕੋਈ ਸਾਡੇ ਫੌਜਗੀ ਦੀ ਵਜ੍ਹਾ ਤੋਂ ਰਹਿ ਗਈ ਸੀ ਦੌੜ, ਉਹ ਇਨਸ਼ਾਅੱਲਾ ਅਸੀਂ ਅਗਲੇ ਮਹੀਨੇ 'ਚ ਕਰਵਾਵਾਂਗੇ। ਤੇ ਉਹ ਸਾਡੀ ਜਿਹੜੀ ਲਾਕਡਾਊਨ ਦੀ ਸੂਰਤ-ਹਾਲ ਜੀ? ਹਾਂਜੀ, ਲਾਕਡਾਊਨ ਦੇ ਇਨਸ਼ਾਅੱਲਾ ਓਪਨ ਹੋਏ ਨੇ, ਪਹਿਲੀ ਤੱਕ ਖਬਰਾਂ ਆ ਰਹੀਆਂ। ਦੇਖੋ ਜੀ ਗੱਲ ਸੁਣੋ ਜੀ। ਹਾਂਜੀ। ਗੱਲ ਇਹ ਹੈ ਕਿ ਜਿਹੜੀ ਦੌੜ ਹੈ ਨਾ, ਦੌੜ ਹਾਂਜੀ ਹਰ ਆਦਮੀ ਕਰਾਂਦਾ ਹੈ। ਹਾਂਜੀ, ਉਹ ਮੁੰਡੇ ਜਿੰਨੇ ਵੀ ਸ਼ੌਕੀਨ ਹਜ਼ਰਾਤ ਨੇ ਨਾ, ਉਹ ਸਾਰੇ ਦੌੜ ਕਰਾਉਂਦੇ ਨੇ, ਲੇਕਿਨ ਦੌੜ ਕਰਾਉਣੀ ਜਾਂ ਪੈਸਾ ਕਿਸੇ ਨੂੰ ਦੇ ਦੇਣਾ ਜਾਂ ਨਾਮ ਜ਼ਿਆਦਾ ਰੱਖ ਲੈਣਾ, ਇਹ ਕੋਈ ਕੰਮ ਨਹੀਂ। ਸ਼ੌਕ ਕਰੇ ਤੇ ਫਿਰ ਬੰਦਾ ਪੂਰਾ ਕਰੇ। ਅਸੀਂ ਦੌੜ ਕਰਾਉਂਦੇ ਆ ਪੂਰੇ ਪਾਕਿਸਤਾਨ 'ਚ, ਸਾਡਾ ਇਨਾਮ ਜ਼ਿਆਦਾ ਹੁੰਦਾ। ਕਿੰਨਾ ਨਾਮ ਹੁੰਦਾ ਜੀ ਤੁਹਾਡਾ? ਸਾਡਾ ਜੀ 60,000 ਰੁਪਇਆ ਪਹਿਲਾ ਇਨਾਮ ਹੁੰਦਾ। ਅੱਛਾ ਜੀ। 2 ਫਾਈਨਲ ਹੁੰਦੇ ਆ ਸਾਡੇ, ਦੂਸਰੇ ਦਾ 40। ਦੂਸਰਾ ਫਾਈਨਲ ਕਿਸ ਕੈਟਾਗਰੀ ਦਾ ਹੁੰਦਾ ਜੀ? ਦੂਸਰਾ ਫਾਈਨਲ ਵੀ ਅੱਛਾ ਹੁੰਦਾ ਜੀ, ਉਹ ਕਿਹੜਾ ਮਾੜਾ ਹੁੰਦਾ ਜੀ। ਜਿਹੜਾ ਦੂਸਰਾ ਮਤਲਬ ਇੱਕ ਰਾਉਂਡ ਦੇ ਵਿੱਚ ਜਿਹੜਾ ਦੂਸਰੇ ਨੰਬਰ ਰਾਉਂਡ ਦੇ ਦੂਸਰੇ ਨੰਬਰ ਵਾਲਾ ਹੁੰਦਾ, ਉਹ ਇੱਕ ਫਾਈਨਲ ਉਹਨਾਂ ਦਾ ਇਨਾਮ ਬਣ ਜਾਂਦਾ ਸਾਡਾ। ਉਹਨਾਂ ਦੇ ਲੱਖ ਤੋਂ ਮਤਲਬ 1.25 ਲੱਖ ਰੁਪਇਆ ਜਿਹੜਾ ਸਾਡਾ ਇਨਾਮ ਬਣ ਜਾਂਦਾ ਜੀ, ਪਹਿਲਾ ਇਨਾਮ। ਉਸ ਤੋਂ ਬਾਅਦ ਅਸੀਂ ਡਬਲ ਟਰਾਫੀਆਂ ਦਿੰਦੇ ਆ, ਸਭ ਤੋਂ ਅੱਛੀਆਂ ਟਰਾਫੀਆਂ ਦਿੰਦੇ ਆ। ਅਸੀਂ ਗਰਾਊਂਡ ਦੇ ਵਿੱਚ ਪੂਰਾ 2 ਦਿਨ ਗਰਾਊਂਡ ਦੇ ਵਿੱਚ ਰਹਿੰਦੇ। ਇਹ ਟੋਬੇ ਦੇ ਲੋਕ ਜਾਂ ਕੋਈ ਵੀ ਸ਼ੌਕੀਨ ਹਜ਼ਰਾਤ ਜਿਹੜਾ ਨਾ ਜੀ, ਉਹ ਦੌੜ ਜ਼ਰੂਰ ਕਰਾਉਂਦੇ ਨੇ, ਲੇਕਿਨ ਉਹ ਇੰਤਜ਼ਾਮ ਨਹੀਂ ਕਰ ਸਕਦੇ। ਅੱਛਾ ਭਾਜੀ, ਉਹ ਤੁਸੀਂ ਡਿਸਟੈਂਸ ਕਿੰਨਾ ਰੱਖਦੇ ਆ ਜੀ? ਫਰਕ ਅਸੀਂ ਕਾਫੀ ਰੱਖਦੇ ਆ ਜੀ। ਅਸੀਂ ਕਿਸੇ ਕਿੰਨੇ ਏਕੜ ਰੱਖਦੇ ਆ ਜੀ? ਤਕਰੀਬਨ 1500 ਤੇ 40 ਫੁੱਟ ਸਾਡੀ ਦੌੜ ਹੁੰਦੀ ਹੈ, ਯਾਨੀ 7 ਕਿੱਲੇ ਬਣਦੀ ਹੈ। ਅੱਛਾ ਜੀ। ਹਾਂਜੀ। ਤੇ ਅਸੀਂ ਉਹਦੀ ਸਾਈਡਾਂ ਤੇ ਜਿੰਨਾ ਕਾਫੀ ਦੂਰ ਕਰਕੇ ਇੱਕ ਨਾਲੀ ਮਾਰਨੇ ਆ, ਫਿਰ ਉਹਦੇ 'ਚ ਟੈਂਕੀ ਲਾਉਂਦੇ ਆ, ਟੈਂਕੀ ਲਿਆਉਂਦੇ ਆ। ਟਰੈਕਟਰ ਸਾਰਾ ਦਿਨ ਸਾਰੀ ਰਾਤ ਅਸੀਂ ਸੌਂਦੇ ਨਹੀਂ, ਮਤਲਬ ਉੱਥੇ ਪਾਣੀ ਲਾਉਂਦੇ ਆ। ਕਿਸੇ ਬੈਲ ਵਾਲੇ ਨੂੰ, ਕਿਸੇ ਆਦਮੀ ਨੂੰ ਦੁਸ਼ਵਾਰੀ ਨਹੀਂ ਆਉਂਦੀ। ਹਰ ਮਤਲਬ 4-5 ਸਾਲ ਤੋਂ ਜਨਰਲ ਜੀ ਅਸੀਂ ਰੇਸ ਕਰਾ ਰਹੇ ਹਾਂ। ਜਿੱਦਣ ਦੇ ਰੇਸ ਕਰਾ ਰਹੇ ਕਿਸੇ ਬੰਦੇ ਨੂੰ ਦੁਸ਼ਵਾਰੀ ਨਹੀਂ ਆਉਂਦੀ। ਲੋਕਾਂ ਦੀਆਂ ਰੇਸਾਂ ਤੇ ਜਾਈਦਾ, ਲੋਕੀ ਪੈਸੇ ਇਨਾਮ ਦੇ ਲੈਂਦੇ ਨੇ, ਸਾਰਾ ਕੁਝ ਕਰ ਲੈਂਦੇ, ਲੇਕਿਨ ਉਹਨਾਂ ਲੋਕਾਂ ਦਾ ਇੰਤਜ਼ਾਮ ਨਹੀਂ ਹੈ। ਐਂਟਰੀ ਭਾਜੀ ਕਿੰਨੀ ਰੱਖਦੇ ਹੋ ਤੁਸੀਂ? 500 ਰੁਪਇਆ ਜੀ। ਅੱਛਾ ਜੀ, ਕੋਈ ਜ਼ਿਆਦਾ ਨਹੀਂ। ਸਹੀ ਜੀ। ਹਾਂਜੀ। ਤੇ ਹੁਣ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡਾ ਕੀ ਜ਼ਿਹਨ ਆ? ਕੋਈ ਇਨਾਮ ਵਧਾਉਣ? ਇਨਸ਼ਾਅੱਲਾ ਜੀ, ਸਾਡਾ ਨਾਮ ਵਧਾਉਣ, ਜੇ ਸਾਨੂੰ ਮਤਲਬ ਜੀ ਅਸੀਂ ਲੱਖ ਰੁਪਏ ਤੱਕ ਵੀ ਨਹੀਂ ਇਨਾਮ ਦੇ ਸਕਦੇ ਇਨਸ਼ਾਅੱਲਾ। ਔਰ ਦੌੜ ਕਰਾਵਾਂਗੇ। ਸਾਡਾ ਇਹ ਜ਼ਿਹਨ ਆ ਸ਼ੁਰੂ ਤੋਂ। ਅਸੀਂ ਪਹਿਲਾਂ ਖਰਾਸ ਟੂਰਨਾਮੈਂਟ ਕਰਾਇਆ, ਉਹ ਵੀ ਦੁਨੀਆ ਤੋਂ ਇਨਾਮ ਜ਼ਿਆਦਾ ਦਿੱਤਾ, ਇੰਤਜ਼ਾਮ ਜ਼ਿਆਦਾ ਕੀਤਾ। ਉਸ ਤੋਂ ਬਾਅਦ ਕਿਰਲਾ, ਉਹਦਾ ਵੀ ਸਾਡਾ ਇਨਾਮ ਜ਼ਿਆਦਾ ਹੀ ਰਿਹਾ। ਅਗਰ ਅਸੀਂ ਰੇੜਿਆਂ ਵਾਲੇ ਪਾਸੇ ਆਏ, ਇਹਦੇ 'ਚ ਵੀ ਇਨਸ਼ਾਅੱਲਾ ਪੂਰੇ ਪਾਕਿਸਤਾਨ ਦੇ ਵਿੱਚੋਂ ਕੋਈ ਬੰਦਾ ਨਹੀਂ ਇਹ ਕਹਿ ਸਕਦਾ ਕਿ ਜ਼ੈਲ ਗੁਜਰਾਂ ਤੋਂ ਮਤਲਬ ਜਿੰਨਾ ਸਾਡਾ ਇਨਾਮ ਜ਼ਿਆਦਾ, ਕੋਈ ਬੰਦਾ ਨਹੀਂ ਕਹਿ ਸਕਦਾ ਇਨਸ਼ਾਅੱਲਾ। ਤੁਸੀਂ ਰੇੜਿਆਂ ਵਾਲੇ ਪਾਸੇ ਆ ਗਏ ਆ? ਹਾਂਜੀ। ਹੁਣ ਇਸੇ ਪਾਸੇ ਹੀ ਆ, ਬਾਕੀ ਖਰਾਸ ਦਾ ਕਿਰਲੇ ਨਹੀਂ ਜੀ, ਖਰਾਸ ਖਤਮ ਹੋ ਗਏ, ਲੋਹਾਰ ਮਰ ਗਏ। ਅੱਛਾ ਜੀ। ਤੇ ਹੁਣ ਉਹ ਪਿਛਲੇ ਲੋਹਾਰ ਖਤਮ ਹੋਣ ਦੇ ਦਾਤਰੀਆਂ ਨੂੰ ਦੰਦੇ ਕੋਈ ਨਹੀਂ ਕੱਢਦਾ ਜੀ। ਉਹ ਆਪਣੀ ਸਿੱਖੀਆਂ ਤੋਂ ਕੀ ਆਪ ਸਿੱਖ ਲੈਂਦੇ ਤੇ ਫਿਰ ਖਰਾਸ ਕਾਹਨੂੰ ਮੁੱਕਦੇ? ਖਰਾਸ ਕਿੱਥੋਂ ਵੇ ਮੁੱਕਣੇ ਸੀ? ਲੋਹਾਰ ਨੇ ਜੀ ਹੁਣ ਉਹ ਕੰਮ ਨਹੀਂ ਕਰਦੇ, ਖਰਾਸ ਖਤਮ ਹੋ ਗਏ, ਹੁਣ ਰੇੜੇ ਚੱਲਣਗੇ ਜੀ। ਤੇ ਇਨਸ਼ਾਅੱਲਾ ਜੀ ਕਿਰਲੇ ਦਾ ਸ਼ੌਕ ਵੀ ਖਤਮ ਹੋ ਗਿਆ ਜੀ? ਹਾਂਜੀ, ਕਿਰਲੇ ਦਾ ਸ਼ੌਕ ਹੈ ਥੋੜਾ ਬਹੁਤਾ, ਬਾਹਰ ਲਾਂਬਿਆਂ ਸਾਈਡ ਦਾ, ਕਮਾਲੀਏ ਸਾਈਡ ਤੇ ਪਾਕ ਪਤਨ ਨਹੀਂ ਜੀ, ਅਸੀਂ ਨਹੀਂ ਕਰਦੇ। ਅਸੀਂ ਵੈਸੇ ਜਿਹੜਾ ਨਾ ਦੇਖਣ ਦੂਖਣ ਕਿਤੇ ਚਲੇ ਜਾਈਏ ਤੇ ਚਲੇ ਜਾਈਏ, ਨਹੀਂ ਤੇ ਅਸੀਂ ਸ਼ੌਕ ਨਹੀਂ ਕਰਦੇ। ਤੇ ਰੇੜੇ ਦੀ ਦੌੜ ਆ, ਇਨਸ਼ਾਅੱਲਾ ਬੌਲ ਲੈਂਦੇ ਰਹਾਂਗੇ। ਸਾਡੀ ਜ਼ਿੰਦਗੀ ਚਾਹੀਦੀ ਹੈ ਨਾ, ਬੱਚਿਆਂ ਦੀ ਅੱਲਾ ਤੰਦਰੁਸਤੀ ਦੇਵੇ, ਇਹਨਾਂ ਬੱਚਿਆਂ ਨੂੰ ਦੇ ਦੇਵੇ। ਸਿਰਫ ਸਾਨੂੰ ਜੀ ਸਭ ਤੋਂ ਵੱਡੀ ਖੁਸ਼ੀ ਇਹ ਹੈ, ਸਾਨੂੰ ਲੱਖਾਂ ਦੀ ਕੋਈ ਗੱਲ ਨਹੀਂ ਜੀ। ਸਾਡਾ 50 ਲੱਖ ਲੱਗਦਾ, 2 ਲੱਖ ਲੱਗਦਾ, 4 ਲੱਖ ਲੱਗਦਾ, 10 ਲੱਖ, ਲੇਕਿਨ ਇਹ ਹੈ ਕਿ ਸਾਡੇ ਬੱਚੇ ਬਰਿਆਈ ਤੋਂ ਬਚੇ। ਚੰਗੀ ਗੱਲ ਹੈ ਜੀ।
ਸਭ ਤੋਂ ਵੱਡੀ ਖੁਸ਼ੀ ਇਹ ਹੈ ਜੀ ਕਿ ਸਾਡੇ ਬੱਚੇ ਜਿੰਨੇ ਵੀ ਆ ਮਾਸ਼ਾਅੱਲਾ ਜਿੰਨੇ ਬੈਠੇ ਨੇ ਨਾ, ਇਹ ਬਰਿਆਈ ਤੋਂ ਬਚੇ ਨੇ। ਇਹ ਆਪਸ ਚ ਲੜਦੇ ਰਹਿਣ, ਇਹ ਗਾਲਾਂ ਕੱਢਦੇ ਰਹਿਣ, ਇਹ ਜੋ ਮਰਜ਼ੀ ਕਰਦੇ ਰਹਿਣ, ਇਹਨਾਂ ਇੱਥੋਂ ਤੱਕ ਹੀ ਕਰਨਾ, ਉਸ ਤੋਂ ਬਾਹਰ ਨਹੀਂ। ਇਹਨਾਂ ਦਾ ਲਾਂਭਾ ਨਹੀਂ ਸਾਨੂੰ ਆਉਂਦਾ, ਤੇ ਸਾਨੂੰ ਇਹ ਖਰਚਾ ਕਾਹਦਾ ਦੁਖਦਾ ਜੀ ਜਦੋਂ ਸਾਨੂੰ ਲਾਂਭਾ ਹੀ ਕੋਈ ਨਹੀਂ। ਤੇ ਜਦੋਂ ਇੱਕ ਘਰ ਚੋਂ ਕਿਸੇ ਬੱਚੇ ਦਾ ਲਾਂਭਾ ਆ ਜੇ ਤੇ ਸਾਰੇ ਪਿੰਡ 'ਚ ਬੇਇੱਜ਼ਤੀ। ਹਾਂਜੀ, ਸਾਨੂੰ ਸ਼ਹਿਰੀ ਨੂੰ ਤੋੜ ਜੋ ਤੇ ਉਧਰ ਲੱਗ ਜਾਂਦੇ ਜੀ। ਇਸ ਵਾਸਤੇ ਸਾਨੂੰ ਇਹਨਾਂ ਦੀ ਇਹੀ ਖੁਸ਼ੀ ਹੈ ਜੀ, ਇਹਨਾਂ ਬੱਚਿਆਂ ਦੀ, ਇਹ ਸਿੱਧੇ ਰਸਤੇ ਤੇ ਲੱਗੇ ਨੇ, ਆਪਣਾ ਕੰਮਕਾਜ ਕਰਦੇ ਨੇ, ਬੈਲਾਂ ਦੀ ਖਿਦਮਤ ਵੀ ਕਰਦੇ ਨੇ, ਸਿੱਧੇ ਰਾਹ ਤੇ ਲੱਗੇ ਨੇ। ਸਾਨੂੰ ਇਹਨਾਂ ਦੀ ਦੁਸ਼ਵਾਰੀ ਕੋਈ ਨਹੀਂ। ਤੇ ਅੱਛਾ ਭਾਜੀ, ਤੁਸੀਂ ਓਵਰਆਲ ਜਿਹੜੇ ਸਾਡੇ ਹੋਰ ਵੀ ਸ਼ੌਕੀਨ ਭਾਈ ਤੁਹਾਨੂੰ ਦੇਖ ਰਹੇ ਆ, ਤੁਹਾਡੀਆਂ ਗੱਲਾਂ ਸੁਣ ਰਹੇ ਆ, ਤੁਸੀਂ ਦੌੜ ਦੇ ਹਵਾਲੇ ਨਾਲ ਤੁਸੀਂ ਦੱਸਿਆ ਨਾ ਕਿ ਸਾਡਾ ਇੰਤਜ਼ਾਮ ਦੂਸਰੇ ਲੋਕਾਂ ਨਾਲੋਂ ਜ਼ਿਆਦਾ ਬਿਹਤਰ ਹੁੰਦਾ। ਬਿਲਕੁਲ, ਇਨਸ਼ਾਅੱਲਾ ਹਰ ਬੰਦਾ ਕਹੇਗਾ, ਔਰ ਜਿਹੜਾ ਵੀ ਸੁਣੇਗਾ ਉਹ ਕਹੇਗਾ ਕਿ ਵਾਕਈ ਜ਼ੈਲ ਗੁਜਰਾਂ 'ਚ ਦੌੜ ਹੁੰਦੀ ਹੈ, 40 ਵਾਲੇ ਗਰਾਊਂਡ 'ਚ ਹੁੰਦੀ ਹੈ, ਔਰ ਇੰਤਜ਼ਾਮ ਨਾ ਹੁੰਦੀ ਹੈ ਇਨਸ਼ਾਅੱਲਾ। ਤੇ ਤੁਸੀਂ ਦੂਸਰੇ ਭਰਾਵਾਂ ਨੂੰ ਕਿਸ ਤਰ੍ਹਾਂ ਕੋਈ ਸਲਾਹ ਮਸ਼ਵਰਾ ਅਸੀਂ ਇਹੀ ਦਿੰਦੇ ਆ ਜੀ, ਇਨਾਮ ਬੇਸ਼ੱਕ ਜੀ ਆਪਣੀ ਤਫੀਕ ਨਾਲ ਉਹਨਾਂ ਦੇਣਾ, ਉਹ ਬੇਸ਼ੱਕ ਇਨਾਮ ਜਿੰਨਾ ਵੀ ਉਹ ਦਿੰਦੇ ਨੇ, ਲੇਕਿਨ ਇੰਤਜ਼ਾਮ ਜ਼ਰੂਰ ਕਰਨ। ਕਾਫੀ ਬੱਚਿਆਂ ਦੇ ਸੱਟਾਂ ਲੱਗੀਆਂ, ਕਾਫੀ ਬੰਦਿਆਂ ਦੇ ਸੱਟਾਂ ਲੱਗੀਆਂ, ਕਿਸੇ ਦੀਆਂ ਲੱਤਾਂ ਵੀ ਟੁੱਟੀਆਂ, ਲੇਕਿਨ ਇਨਾਮ ਜਿੰਨਾ ਵੀ ਉਹ ਦੇਣ, ਮੈਂ ਸਾਰੇ ਸ਼ਿਕਾਰੀਆਂ ਅੱਗੇ ਅਰਜ਼ ਇਹ ਕਰਾਂਗਾ ਕਿ ਸਾਰੇ ਗਰਾਊਂਡਾਂ ਦੇ ਵਿੱਚ ਅਸੀਂ ਜਾਂਦੇ ਹਾਂ, ਲੇਕਿਨ ਇੰਤਜ਼ਾਮ ਕਿਸੇ ਕੋ ਨਹੀਂ ਹੁੰਦਾ। ਉਹ ਡੈਕ ਲਿਆ ਕੇ ਤੇ ਜਿਨ੍ਹਾਂ ਵੇਲੇ ਗੁਫਾਰ ਨੂੰ ਬਿਠਾਤਾ ਤੇ ਕਹਤੇ ਜੀ ਆ ਜਾਓ ਤੇ ਲੈ ਆਓ, ਪਹਿਲਾ ਰਾਊਂਡ ਤੇ ਦੂਸਰਾ ਰਾਊਂਡ ਤੇ ਤੀਸਰਾ ਰਾਊਂਡ, ਇਹ ਕੋਈ ਦੌੜ ਨਹੀਂ। ਦੌੜ ਦਾ ਇੰਤਜ਼ਾਮ ਹੁੰਦਾ, ਹਰ ਬੰਦਾ ਪੁਰਸਕੂਨ ਵੇਖੇ, ਹਾਂਜੀ, ਕਿਸੇ ਆਦਮੀ ਨੂੰ ਦੁਸ਼ਵਾਰੀ ਨਾ ਆਵੇ। ਸਾਰੇ ਲੋਕੀ ਅੱਗੇ ਆ ਜਾਂਦੇ ਨੇ ਤੇ ਕੋਈ ਵੇਖ ਲੈਂਦਾ, ਕੋਈ ਨਹੀਂ ਵੇਖਦਾ, ਕੋਈ ਬੱਚਾ ਥੱਲੇ ਆ ਜਾਂਦਾ, ਲੇਕਿਨ ਮੈਂ ਸਾਰੇ ਸ਼ਿਕਾਰੀਆਂ ਭਰਾਵਾਂ ਅੱਗੇ ਇੰਤਜ਼ਾਮ ਕਰਨਾ, ਇਨਾਮ ਜਿੰਨਾ ਵੀ ਕੋਈ ਦੇਵੇ ਉਹ ਨਾ ਆਪਣੀ ਗੁੰਜਾਇਸ਼ ਨਾ ਦੇਣਾ। ਤੇ ਜਿਹੜੀ ਸਾਡੀ ਕਮੇਟੀ ਆ ਬੈਰ ਰੇਸ ਤੇ ਗਾੜੀ ਦੀ ਬਣੀ ਹੋਈ, ਜ਼ਿਲ੍ਹਾ ਫੈਸਲਾਬਾਦ ਦੀ ਵੀ ਔਰ ਪੂਰੇ ਪੰਜਾਬ ਦੀ ਵੀ, ਸੇਠ ਬੂਟਾ ਸਾਹਿਬ ਜਿਹਦੇ ਹਾਂਜੀ, ਉਹਦੇ ਕੋਲੋਂ ਤੁਸੀਂ ਕਿੰਨੇ ਕੁ ਮੁਤਮਿਨ ਕਮੇਟੀ ਤੋਂ? ਅਸੀਂ ਜੀ ਪੂਰੇ ਮੁਤਮਿਨ ਆ ਸੇਠ ਬੂਟੇ ਦੇ ਜੀ, ਪੂਰੀ ਕਮੇਟੀ ਤੇ ਅਸੀਂ ਮੁਤਮਿਨ ਆ, ਕੋਈ ਐਸੀ ਗੱਲ ਨਹੀਂ। ਹਾਂਜੀ, ਤੇ ਲੇਕਿਨ ਇਹ ਆ ਕਿ ਜੇ ਸੇਠ ਬੂਟਾ ਦੀ ਅੱਲਾਹ ਤਾਲਾ ਜ਼ਿੰਦਗੀ ਦੇਵੇ, ਅੱਲਾਹ ਉਹਦੀ ਉਮਰ ਦਰਾਜ਼ ਕਰੇ, ਤੇ ਇਨਸ਼ਾਅੱਲਾ ਬਹੁਤ ਅੱਛਾ ਇਨਸਾਨ ਹੈ, ਨਵਾਜ਼ੀ ਪਰਹੇਜ਼ੀ ਹੈ, ਉਹ ਇਹੋ ਜਿਹਾ ਸਾਨੂੰ ਮਤਲਬ ਬੈਲ ਗਾੜੀ ਰੇਸ ਦਾ ਸਦਰ ਨਹੀਂ ਮਿਲਣਾ। ਅੱਛਾ, ਜਿਹੜੀ ਤੁਸੀਂ ਇਹ ਗੱਲ ਕਰ ਰਹੇ ਕਿ ਇੰਤਜ਼ਾਮ ਅੱਛੇ ਨਹੀਂ ਹੁੰਦੇ, ਕੋਈ ਤੁਸੀਂ ਕਮੇਟੀ ਨੂੰ ਕੋਈ ਦਰਖਾਸਤ ਕੀਤੀ ਕਿ ਆਪਣੇ ਲੋਕਾਂ ਨੂੰ ਕਿਹਾ ਜਾਵੇ? ਦਰਖਾਸਤ ਨਹੀਂ ਜੀ, ਅਸੀਂ ਕਿਹਾ ਤੇ ਸਾਰਿਆਂ ਨੂੰ, ਲੇਕਿਨ ਅਮਲ ਕੋਈ ਨਹੀਂ ਕਰਦਾ। ਕਮੇਟੀ ਕਰਵਾ ਨਹੀਂ ਸਕਦੀ? ਨਹੀਂ, ਕਮੇਟੀ ਕਰਵਾਏ, ਕਮੇਟੀ ਦਾ ਤਾਂ ਕੰਮ ਹੈ ਨਾ ਜੀ ਉਹਨਾਂ ਨੂੰ ਕਹਿਣਾ ਕਿ ਤੁਸੀਂ ਇਹ ਕੰਮ ਕਰੋ। ਇਹ ਤੇ ਆਪਣਾ ਸ਼ੌਰ ਹੋਣਾ ਚਾਹੀਦਾ। ਆਪਣੇ ਦੇਖੋ ਜੀ, ਆਪਣੇ ਅੰਦਰ ਬਾਹਰ ਅਸੀਂ ਸਾਡਾ ਕੋਈ ਆਦਮੀ ਮਰ ਜਾਂਦਾ ਤੇ ਅਸੀਂ ਕਬਰਾਂ ਤੇ ਜਾ ਕੇ ਦੀਵੇ ਬਾਲ ਰਹੇ ਹਾਂ, ਉਹਦਾ ਕੀ ਫਾਇਦਾ? ਆਪਣੇ ਅੰਦਰ ਦੀਵਾ ਬਾਲੋ। ਸਾਡੇ ਬਜ਼ੁਰਗਾਂ ਨੇ ਇਹ ਗੱਲ ਕਹੀ ਹੈ ਕਿ ਅਗਰ ਕੁਛ ਵੀ ਕਰਨਾ ਤੇ ਆਪਣੇ ਅੰਦਰ ਕਰਨਾ। ਅਸੀਂ ਜਦੋਂ ਖਰਾਸ ਨਠਾਉਂਦੇ ਸੀ ਉਸ ਵਕਤ ਵੀ ਅਸੀਂ ਜਨਾਬ ਦੇਸੀ ਘਿਓ ਤੱਕ ਵੀ ਖਿਦਮਤ ਕੀਤੀ। 8-8 ਦਿਨ ਵੀ ਉਹ ਬਾਬਰ ਬੇਟੇ ਨੇ ਤੈਨੂੰ ਦੱਸਿਆ ਵੀ 8-8 ਦਿਨ ਵੀ ਅਸੀਂ ਮਤਲਬ ਬੈਲ ਰੱਖੇ ਨੇ, ਸਾਡੇ ਕੋਲ ਆਏ ਨੇ, ਅਸੀਂ ਸਾਰਿਆਂ ਦੀ ਖਿਦਮਤ ਕੀਤੀ। ਕਿਸੇ ਬੰਦੇ ਨੂੰ ਅੱਜ ਤੱਕ ਸਾਡਾ ਇਹ ਮਿਸਾਲ ਆ, ਖਰਾਸ ਕਿਰਲਾ ਰੇੜੇ ਦੀ ਦੌੜ, ਅਸੀਂ ਕਿਸੇ ਨਾਲ ਨਾਰਾਜ਼ ਨਹੀਂ ਹੋਏ। ਅੱਛਾ ਭਾਜੀ, ਜ਼ੈਲ ਦੇ ਜਿਹੜੇ ਲੋਕ ਆ ਇਸ ਸਕਾਫਤ ਨੂੰ ਬਹੁਤ ਜ਼ਿਆਦਾ ਪ੍ਰਮੋਟਦੇ ਆ, ਇਹ 'ਚ ਕੋਈ ਸ਼ੱਕ ਨਹੀਂ, ਲੋਕ ਵੀ ਮੰਨਦੇ ਇਸ ਚੀਜ਼ ਨੂੰ। ਜਿਸ ਤਰ੍ਹਾਂ ਕਿ ਤੁਹਾਡੇ ਕੋਲ ਆ ਕੇ ਬੈਲਾਂ ਵਾਲੇ ਲੋਕ ਰਹਿੰਦੇ ਸੀ ਖਰਾਸ ਤੇ ਕਿਰਲੇ ਦੀ ਦੌੜ ਤੇ 8-8 ਦਿਨ, ਇਸੇ ਤਰ੍ਹਾਂ ਮੱਝਾਂ ਦੀ ਚੁਆਈ ਦੇ ਵੀ ਮੇਲੇ ਵਗੈਰਾ ਹੁੰਦੇ ਆ ਜੀ, ਉਹ ਵੀ ਤੁਸੀਂ ਕਰਵਾਏ ਕਿ ਨਹੀਂ ਜੀ? ਚੁਆਈ ਇੱਕ ਕਰਵਾਈ ਸੀ ਜੀ ਅਸੀਂ, ਇੱਕ ਹੀ ਚੁਆਈ ਕਰਵਾਈ ਸੀ ਜੀ। ਹਾਂਜੀ, ਉਹ ਵੀ ਮਿਸਾਲੀ ਸੀ ਸਾਡੀ ਜੀ, ਇੱਕ ਹੀ ਸੀ। ਅੱਛਾ, ਉਸ ਤੋਂ ਬਾਅਦ ਨਹੀਂ ਕਰਵਾਈ ਜੀ। ਅੱਛਾ, ਇਸ ਤੋਂ ਇਲਾਵਾ ਤੁਹਾਡੀ ਜ਼ੈਲ ਦੇ ਵਿੱਚ, ਤੁਹਾਡੀ ਫੈਮਿਲੀ ਦੇ ਵਿੱਚ ਕਿਹੜੇ ਸ਼ੌਕ ਪਾਏ ਜਾਂਦੇ ਇਸ ਸਕਾਫਤ ਦੇ? ਸਾਡੇ ਸਕਾਫਤ ਦੇ ਕਿਹੜੇ ਸ਼ੌਕ ਜੀ? ਇਹ ਜ਼ਿਮੀਂਦਾਰਾਂ ਦੇ ਜਿਹੜੇ ਹੁੰਦੇ ਸ਼ੌਕ, ਕੋਈ ਸ਼ੌਕ ਹੈ ਜੀ, ਹੋਰ ਕਿਹੜਾ ਸ਼ੌਕ ਆ? ਕੁੱਤੇ ਬਿੱਲੇ ਦਾ ਸ਼ੌਕ ਕੋਈ ਨਹੀਂ ਸਾਨੂੰ। ਕਬੂਤਰ ਬੱਚੇ ਸਾਡੇ 2-3 ਨੇ ਰੱਖੇ ਆ, ਉਹ ਡਾਡੂ ਲੈਂਦੇ ਨੇ, ਉਹ ਵੀ ਇੱਥੇ ਦੀ ਹਦੂਦ ਤੱਕ ਬਾਹਰ ਨਹੀਂ। ਅੱਛਾ ਜੀ, ਬਾਹਰ ਵਾਲਾ ਮਸਲਾ ਲਿਆ, ਬੱਚਿਆਂ ਨੇ ਕਬੂਤਰ ਰੱਖੇ ਨੇ, ਇਹ ਡਾਡੂ ਲੈਂਦੇ ਨੇ, ਆਪਣੀ ਗੱਪਸ਼ਪ ਲਾ ਲੈਂਦੇ ਨੇ। ਤੁਹਾਨੂੰ ਮੇਨ ਗੱਲ ਦੱਸਿਓ ਵੀ ਸਾਨੂੰ ਬੱਚਿਆਂ ਦਾ ਲਾਂਭਾ ਨਹੀਂ, ਬਸ ਗੱਲ ਤੇ ਜੀ। ਚਲੋ ਜ਼ਫਰ ਇਕਬਾਲ ਸਾਹਿਬ ਤੇ ਭਾਈ ਬਾਬਰ ਸਾਹਿਬ ਜੀ, ਬਹੁਤ ਜ਼ਿਆਦਾ ਸ਼ੁਕਰੀਆ ਜੀ ਤੁਹਾਡਾ। ਤੁਸੀਂ ਸਾਡੇ ਨਾਲ ਔਰ ਸਾਡੇ ਨਾਜ਼ਰੀਨ ਭਰਾਵਾਂ ਦੇ ਨਾਲ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। ਦੋਸਤੋ, ਇਹਦੇ ਨਾਲ ਹੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ। ਭਾਈ ਜ਼ਫਰ ਇਕਬਾਲ, ਭਾਈ ਬਾਬਰ ਵਿਲਾਇਤੀ ਗਰੁੱਪ ਵਾਲੇ ਔਰ ਦੀਗਰ ਦੋਸਤਾਂ ਦੇ ਹਮਰਾਹ ਅਸੀਂ ਤੁਹਾਡੇ ਕੋਲੋਂ ਅੱਜ ਇਜਾਜ਼ਤ ਚਾਹੁੰਦੇ ਹਾਂ, ਤੇ ਮਿਲਾਂਗੇ ਇਨਸ਼ਾਅੱਲਾ ਇਸੇ ਤਰ੍ਹਾਂ ਦੀ ਅਗਲੀ ਵੀਡੀਓ ਦੇ ਨਾਲ। ਤੇ ਅਗਲੀ ਵੀਡੀਓ ਦੇ ਵਿੱਚ ਵੀ ਅਸੀਂ ਤੁਹਾਨੂੰ ਪੰਜਾਬ ਦੀ ਸਕਾਫਤ ਦਾ ਕੋਈ ਨਾ ਕੋਈ ਸ਼ਾਹਕਾਰ ਮਿਲਾਵਾਂਗੇ, ਕੋਈ ਸ਼ੌਕੀਨ ਮਿਲਾਵਾਂਗੇ, ਤੁਹਾਨੂੰ ਕੋਈ ਪਾਕਿਸਤਾਨ ਦਾ ਖਿਲਾੜੀ, ਕੋਈ ਸਟਾਰ ਮਿਲਾਵਾਂਗੇ ਇਨਸ਼ਾਅੱਲਾ। ਤੇ ਉਦੋਂ ਤੱਕ ਵਾਸਤੇ ਆਪਣਾ ਢੇਰ ਸਾਰਾ ਖਿਆਲ ਰੱਖਣਾ ਜੀ। ਸਾਨੂੰ ਦਿਓ ਇਜਾਜ਼ਤ ਜੀ। ਅੱਲਾਹ ਹਾਫਿਜ਼, ਅੱਲਾਹ ਨਿਗਹਿਬਾਨ, ਰੱਬ ਰਾਖਾ।